ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਜੁੜ ਚੁੱਕੇ ਨੇ ਆਪਣੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ US ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 10 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਐਸਮਾ ਕੇਅਰ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਗੁਰਦੀਪ ਸਿੰਘ ਨਾਹਲ ਕਰਮਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਪੰਜਾਬੀ ਕਮਿਊਨਿਟੀ ਨਾਲ ਰਿਲੇਟਡ ਹੀ ਸਾਂਝੀ ਕਰ ਲੈਂਦੇ ਆ। ਇੱਕ ਵਾਰੀ ਫਿਰ ਸੈਨੋਜ਼ੇ ਦੀ ਟਰੱਕਿੰਗ ਕੰਪਨੀ, ਉਸ ਦੇ 2 ਡਰਾਈਵਰ ਜਿਹੜੇ ਆ ਚੰਗੀ ਖਾਸੀ 18,000 ਪਾਉਂਡ ਜਿਹੜੀ ਹੈਗੀ ਆ ਗਾਰਲਿਕ ਦਾ ਟਰੱਕ ਲੈ ਕੇ ਜਾ ਰਹੇ ਸੀ ਸੈਨੋਜ਼ੇ ਤੋਂ ਇੰਡੀਆਨਾ ਵੱਲ ਨੂੰ, ਤੇ ਹਾਈ ਇੰਟਰਸਟੇਟ 94 ਦੇ ਉੱਤੇ ਉਹ ਫੜੇ ਗਏ। ਉਹਨਾਂ ਦੇ ਕੋਲ ਜਿਹੜੀ ਆ ਡਰੱਗ ਆ ਉਹ ਫੜੀ ਗਈ ਹੈਗੀ ਆ। ਸੋ ਜਿਹੜੇ ਉਹਨਾਂ ਨੇ ਨਾਂ ਡਿਸਕਲੋਜ਼ ਕੀਤੇ ਹੈਗੇ 2, ਇੱਕ ਬਲਜਿੰਦਰ ਸਿੰਘ ਤੇ ਗੁਲਵਿੰਦਰ ਸਿੰਘ ਕਰਕੇ ਦੱਸਿਆ ਆ। ਇੱਕ 27 ਸਾਲਾਂ ਦਾ, ਇੱਕ 31 ਸਾਲਾਂ ਦਾ। ਸੋ ਦੋਨੋਂ ਪੰਜਾਬੀ ਜਿਹੜੇ ਆ $2 ਮਿਲੀਅਨ ਵਰਥ ਆਫ ਦੇ ਵਿੱਚ ਜਿਹੜੀ ਉਹ ਲੈ ਕੇ ਜਾ ਰਹੇ ਸੀ। ਤੇ ਜਦੋਂ ਉਹਨਾਂ ਦੀ ਇੰਸਪੈਕਸ਼ਨ ਹੋਈ ਤੇ ਇਹ ਗਾਰਲਿਕ ਵਾਲੇ ਟਰੱਕ ਦੇ ਵਿੱਚੋਂ ਜਿਹੜੀ ਹੈਗੀ ਆ ਇਹ ਕੋਕੇਨ ਨਿਕਲੀ ਹੈਗੀ ਆ, ਜਿਸ ਦੀ ਕੀਮਤ 1.5 ਮਿਲੀਅਨ ਤੋਂ ਲੈ ਕੇ 2 ਮਿਲੀਅਨ ਤੱਕ ਜਿਹੜੀ ਆ ਦੱਸੀ ਜਾ ਰਹੀ ਹੈ। ਜੀ ਇਹ ਬਹੁਤ ਹੀ ਮੰਦਭਾਗੀ ਜਿਹੜੀ ਇਹ ਗੱਲ ਆ। I-94 ਦੇ ਉੱਤੇ ਜਿਹੜੀ ਪੋਰਟਰ ਕਾਊਂਟੀ ਦੇ ਵਿੱਚ ਜਿਹੜਾ ਗਾਰਲਿਕ ਹੌਲ ਕਰਦੇ ਸੀ, ਉਸ ਦੇ ਵਿੱਚ ਹੀ ਜਿਹੜੀ ਕੋਕੇਨ ਸਟੈਸ਼ ਜਿਹੜੀ ਉਹ ਕਰਕੇ ਜਿਹੜੀ ਉਹ ਫੜੀ ਗਈ ਆ। ਸੋ ਸੋਮਵਾਰ ਦੀ ਦੁਪਹਿਰ ਨੂੰ ਕਹਿੰਦੇ ਆ ਸਟੇਟ ਟਰੂਪਰਸ ਉਹਨਾਂ ਨੂੰ ਸੱਦਿਆ ਗਿਆ ਸੀਗਾ ਵੇ ਸਟੇਸ਼ਨ ਦੇ ਉੱਤੇ, ਉੱਥੇ ਜਿੱਥੇ ਬਾਅਦ ਦੇ ਵਿੱਚ ਇਸ ਕਮਰਸ਼ੀਅਲ ਟਰੱਕ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਸ ਦੇ ਵਿੱਚੋਂ ਇਹ ਜਿਹੜੀ ਆ ਚੀਜ਼ ਲੱਭੀ ਗਈ, ਜਿਸ ਨੇ ਆਲਰੇਡੀ ਪਤਾ ਨਹੀਂ ਦੁਨੀਆ ਦੇ ਵਿੱਚ ਕਿੰਨੇ ਕੁ ਪਰਿਵਾਰ ਜਿਹੜੇ ਆ ਉਹ ਤਬਾਹ ਕਰ ਦਿੱਤੇ ਆ, ਅਤੇ ਇਸ ਨੇ 50 ਕਿਲੋ ਹੋਰ ਕੋਕੇਨ ਨੇ ਪਤਾ ਨਹੀਂ ਕਿੰਨਿਆਂ ਕੁ ਨੂੰ ਹੋਰ ਤਬਾਹ ਕਰ ਦੇਣਾ ਸੀਗਾ। ਸੋ ਇਹ ਰਾਈਟ ਨਾ ਉਹਨਾਂ ਦੇ ਉੱਤੇ ਪ੍ਰੀਲਿਮਿਨਰੀ ਚਾਰਜਿਸ ਜਿਹੜੇ ਆ ਉਸ ਦੇ ਤਹਿਤ ਇਹਨਾਂ ਨੂੰ ਹਿਰਾਸਤ ਦੇ ਵਿੱਚ ਉੱਥੇ ਲੈ ਲਿਆ ਗਿਆ, ਜਿਨ੍ਹਾਂ ਦੇ ਵਿੱਚ ਪੋਜੈਸ਼ਨ ਆਫ ਕੋਕੇਨ ਦੇ ਚਾਰਜਿਸ ਵੀ ਉਹਨਾਂ ਉੱਤੇ ਲਗਾਏ ਗਏ ਹੈਗੇ ਆ। ਸੋ ਇਹ ਮਾੜੀ ਗੱਲ ਆ। ਰਹਿ ਕੇ ਬਾਰ-ਬਾਰ ਆਪਣੀ ਕਮਿਊਨਿਟੀ ਦੇ ਕੁਛ ਕੁ ਲੋਕ ਜਿਹੜੇ ਆ ਇਸ ਤਰੀਕੇ ਦੇ ਨਾਲ ਅਜਿਹੀਆਂ ਵਾਰਦਾਤਾਂ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਜ਼ਿਕਰ ਉਹ ਆਉਂਦਾ ਆ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈਗੀ ਆ। ਪੂਰੀ ਕਮਿਊਨਿਟੀ ਜਿਹੜੀ ਹੈ ਇਹਦੇ ਨਾਲ ਬਦਨਾਮ ਹੁੰਦੀ ਆ, ਖਾਸ ਕਰਕੇ। ਸੋ ਆਪਣੀ ਕਮਿਊਨਿਟੀ 'ਚ ਕਿੰਨੇ ਜ਼ਿਆਦਾ ਟਰੱਕਰਸ ਹੈਗੇ ਆ। ਸੋ ਇਹ ਸਾਰਿਆਂ ਦੇ ਉੱਤੇ ਜਿਹੜਾ ਇਹਦਾ ਅਸਰ ਪੈਂਦਾ ਹੈ ਜਦੋਂ ਵੀ ਇੰਨੀ ਇੱਦਾਂ ਦੀ ਨਿਊਜ਼ ਆਉਂਦੀ ਆ। ਤੇ ਮੈਨੂੰ ਲੱਗਦਾ ਨਹੀਂ ਕੋਈ ਮਹੀਨਾ ਲੰਘਦਾ ਹੋਵੇ ਜਦੋਂ ਇੱਦਾਂ ਦੀ ਗੱਲ ਨਹੀਂ ਵਾਪਰਦੀ। ਜੀ ਅਗਲੀ ਖਬਰ ਵੱਲ ਚਲੀਏ, ਜਿਹੜੇ ਸਟਿਮੂਲਸ ਚੈੱਕ ਜਾਂ ਸਟਿਮੂਲਸ ਪੈਕੇਜ ਨੂੰ ਲੈ ਕੇ ਆ। ਸੈਨੇਟ ਮੈਜੋਰਟੀ ਲੀਡਰ ਮਿਚ ਮੈਕੋਨਲ ਜਿਹੜੇ ਆ ਉਹਨਾਂ ਨੇ ਕਿਹਾ ਵੀ ਮੈਂ ਕੋਈ ਜਿਹੜੀ ਆ ਇਸ ਨਵੇਂ ਪੈਕੇਜ ਦੀ ਸਪੋਰਟ ਨਹੀਂ ਕਰ ਰਿਹਾ। ਇਹ ਜਿਹੜੇ ਹੈਗੇ ਆ ਸਟੀਵਨ ਮਨੂਚਨ ਉਹਨਾਂ ਨੇ ਦੱਸਿਆ ਆ, ਕਹਿੰਦੇ ਭਈ ਨਵੇਂ ਸਟਿਮੂਲਸ ਪੈਕੇਜ ਦੇ ਵਿੱਚ $160 ਬਿਲੀਅਨ ਸਟੇਟ ਤੇ ਲੋਕਲ ਫੰਡਸ ਨੂੰ ਦੇਣ ਦੀ ਜਿਹੜੀ ਗੱਲ ਕਹੀ ਗਈ ਆ, ਉਹਦੇ ਉੱਤੇ ਜਿਹੜੇ ਆ ਉਹ ਐਗਰੀ ਨਹੀਂ ਕਰ ਰਹੇ ਵੀ ਸਟੇਟਸ ਤੇ ਲੋਕਲ ਗਵਰਨਮੈਂਟ ਨੂੰ ਜਿਹੜੇ ਪੈਸੇ ਨਹੀਂ ਦੇਣੇ ਚਾਹੀਦੇ ਹੈਗੇ। ਸੋ ਹਜੇ ਜਿਹੜਾ ਆ ਖਿੱਚਾ ਤੁਹੀ ਚੱਲ ਰਹੀ ਆ। ਤੇ ਆਪਾਂ ਸਾਰਿਆਂ ਨੂੰ ਦੱਸਿਆ ਸੀ ਵੀ ਕਿੰਨੇ ਮਿਲੀਅਨਸ ਆਫ ਲੋਕ ਜਿਹੜੇ ਆ ਉਹ ਬਿਨਾਂ ਅਨਪਲਾਈਮੈਂਟ ਦੇ ਜਾ ਸਕਦੇ ਆ ਜੇ ਕੋਈ ਸਟਿਮੂਲਸ ਪੈਕੇਜ ਦੇ ਉੱਤੇ ਗੱਲਬਾਤ ਨਾ ਹੋਈ। ਦਸੰਬਰ 26 ਦੇ ਲਾਗੇ ਛਾਗੇ ਕਹਿੰਦੇ ਵੀ 12 ਮਿਲੀਅਨ ਦੇ ਕਰੀਬ ਲੋਕ ਆ ਜਿਨ੍ਹਾਂ ਦੀ ਅਨਪਲਾਈਮੈਂਟ ਖਤਮ ਹੋ ਸਕਦੀ ਹੈਗੀ ਆ। ਬਿਲਕੁਲ। ਮਿਚ ਮੈਕੋਨਲ, ਜਿਸ ਨੂੰ ਕਈ ਲੋਕ ਹੁਣ ਗ੍ਰਿਮ ਰੀਪਰ, ਪਹਿਲੋਂ ਮਾਸਕੋ ਮਿਚ ਦਾ ਨਾਮ ਵੀ ਜਿਹੜਾ ਉਸਨੂੰ ਜਿਹੜਾ ਉਹ ਦਿੱਤਾ ਗਿਆ ਸੀਗਾ, ਉਹ ਰਾਈਟ ਨਾਓ ਜਿੱਦ ਦੇ ਉੱਤੇ ਜਿਹੜੇ ਉਹ ਅੜੇ ਆ।
ਲੋਕਾਂ ਦੀ ਬਿਜ਼ਨੈਸਿਸ ਦੀ ਇਹਨਾਂ ਸਾਰਿਆਂ ਦੀ ਲੋਕਲ ਗਵਰਨਮੈਂਟਸ ਦੀ ਜਿਹੜੀ ਉਹ ਮਦਦ ਕਰਨ ਦੇ ਲਈ ਜਿਹੜੇ ਉਹ ਰਾਜੀ ਨਹੀਂ ਹੈਗੇ। ਆਪਣੀ ਜਿਹੜੀ ਉਹ ਜਿੱਦ ਪਕਾਉਣ ਦੇ ਵਿੱਚ ਉਹ ਡੈਫੀਨੇਟਲੀ ਲੱਗੇ ਹੋਏ ਆ। ਇਹ ਬਾਈ ਪਾਰਟੀਜ਼ਨ ਜਿਹੜਾ ਇਹ ਸਟਿਮੂਲਸ ਬਿੱਲ ਸੀਗਾ, ਸੋ ਉਸ ਨੂੰ ਜਿਹੜਾ ਸੈਨੇਟ ਮੈਜੋਰਟੀ ਲੀਡਰ ਮਿਚ ਮੈਕੋਨਲ ਨੇ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ। ਆਲਰੇਡੀ ਉਹ ਰੀਇਲੈਕਟ ਹੋ ਗਿਆ ਸੀ। 6 ਸਾਲ ਜਿਹੜੀ ਆ ਉਹ ਉਹਨਾਂ ਦੀ ਜਿਹੜੀ ਕਰੀਅਰ ਨੂੰ ਹੁਣ ਕੋਈ ਜਿਹੜਾ ਫਿਕਰ ਜਿਹੜਾ ਉਹ ਨਹੀਂ ਹੈਗਾ। ਸੋ ਇਸ ਕਰਕੇ ਜਿਹੜਾ ਆ ਉਹ ਹੁਣ $160 ਬਿਲੀਅਨ ਜਿਹੜਾ ਸਟੇਟ ਅਤੇ ਲੋਕਲ ਫੰਡਸ ਆ ਉਸ ਨੂੰ ਲੈ ਕੇ ਜਿਹੜਾ ਉਹ ਇਨਕਾਰੀ ਹੈਗੇ ਆ। ਸੋ ਹੁਣ ਦੇਖਦੇ ਹਾਂ ਵੀ ਇਸ ਦੇ ਵਿੱਚ ਕੀ ਬਣਦਾ ਹੈ। ਸੋ ਲੱਗਦਾ ਨਹੀਂ ਵੀ ਹੁਣ ਕੋਈ ਪ੍ਰੋਗਰੈਸ ਜਿਹੜੀ ਉਹ ਬਣੂਗੀ। ਜਾਰਜੀਆ ਦੀ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਹੀ ਲੱਗਦਾ ਵੀ ਕਿਸੇ ਤਣ ਪੱਤਣ ਜਿਹੜੀ ਉਹ ਗੱਲ ਲੱਗੂਗੀ ਵੀ ਸੈਨੇਟ ਦੇ ਵਿੱਚ ਜਦੋਂ 100 ਦੇ 100 ਸੈਨੇਟਰ ਜਿਹੜੇ ਉਹ ਮੌਜੂਦ ਹੋਣਗੇ। ਹਾਲ ਦੀ ਘੜੀ ਦੇਖਣਾ ਹੋਊਗਾ ਵੀ ਉਦੋਂ ਕੀ ਹੁੰਦਾ ਆ। ਡੈਮੋਕ੍ਰੇਟ ਇਹ ਆਸ ਲਈ ਬੈਠੇ ਆ ਵੀ ਸ਼ਾਇਦ ਉੱਥੇ ਉਹਨਾਂ ਦੀ ਜਿੱਤ ਜਿਹੜੀ ਹੋਊਗੀ, ਪਰ ਇੱਦਾਂ ਦੀਆਂ ਜਿਹੜੀਆਂ ਕੀਤੀਆਂ ਹੋਈਆਂ ਜਿਹੜੀਆਂ ਗੱਲਾਂ ਆ ਉਹ ਜਾਰਜੀਆ ਦੀ ਸੈਨੇਟ ਰੇਸ ਦੇ ਉੱਤੇ ਕਈ ਤਰੀਕੇ ਦਾ ਜਿਹੜਾ ਆ ਉਹ ਅਸਰ ਪਾ ਸਕਦੀਆਂ ਨੇ। ਅਮਰੀਕਾ ਦੇ ਵਿੱਚ ਆਲਰੇਡੀ ਕੋਵਿਡ ਦੇ ਕਰਕੇ 3000 ਤੋਂ ਵੱਧ ਮੌਤ ਜਿਹੜੀ ਆ ਐਵਰੀ ਡੇ ਜਿਹੜੀ ਉਹ ਹੋ ਰਹੀ ਆ। 9/11 ਦੇ ਵਿੱਚ ਇੰਨੀਆਂ ਮੌਤਾਂ ਜਿਹੜੀਆਂ ਉਹ ਨਹੀਂ ਸੀ ਹੋਈਆਂ ਓਵਰਆਲ, ਜਿੰਨੀਆਂ ਐਵਰੀ ਡੇ ਹੁਣ ਜਿਹੜੀਆਂ ਮੌਤਾਂ ਉਹ ਹੋ ਰਹੀਆਂ ਆ। ਸੋ ਲੋਕ ਅਜੇ ਵੀ ਇੱਦਾਂ ਲੱਗ ਰਿਹਾ ਵੀ ਉਹਨਾਂ ਨੂੰ ਇਸ ਚੀਜ਼ ਦੀ ਕੋਈ ਪਰਵਾਹ ਜਿਹੜੀ ਉਹ ਨਹੀਂ ਹੈਗੀ। ਅਗਲੀ ਖਬਰ ਵੱਲ ਚਲੀਏ। ਨਿਊ ਹੈਂਪਸ਼ਾਇਰ ਦੇ ਹਾਊਸ ਸਪੀਕਰ ਇਹ ਨਵੀਂ ਇਹਨਾਂ ਨੇ ਸਹੁੰ ਚੱਕੀ ਸੀਗੀ ਤੇ ਉਹਨਾਂ ਦੀ ਜਿਹੜੀ ਮੌਤ ਆ ਕਹਿੰਦੇ ਵੀ ਕਰੋਨਾ ਵਾਇਰਸ ਦੇ ਨਾਲ ਹੋ ਗਈ ਹੈਗੀ ਆ। ਗੋਰਡਨ ਮੈਕਡੋਨਲਡ ਜਿਹੜੇ ਆ ਅਟਾਰਨੀ ਜਨਰਲ ਉੱਥੇ ਦੇ, ਉਹਨਾਂ ਨੇ ਇਹ ਅਨਾਊਂਸਮੈਂਟ ਕੀਤੀ ਹੈਗੀ ਆ ਕਿ ਨਿਊਯਾਰਕ ਦੇ ਰਿਪਬਲਿਕਨ ਹਾਊਸ ਸਪੀਕਰ ਨਿਊ ਹੈਂਪਸ਼ਾਇਰ ਦੇ ਜੀ ਡਿਕ ਹੈਂਚ ਜਿਹੜੇ ਹੈਗੇ ਆ ਇਹ ਸਪੀਕਰ ਬਣੇ ਸੀ ਤੇ ਪਿਛਲੀ ਇਲੈਕਸ਼ਨ ਦੇ ਵਿੱਚ ਦੋਨੋਂ ਹੀ ਹਾਊਸਸ ਦੇ ਉਹ ਰਿਪਬਲਿਕਨ ਦੀ ਮੈਜੋਰਟੀ ਨਾਲ ਜਿੱਤੀ ਸੀ, ਪਰ ਇਹ 71 ਸਾਲਾਂ ਦੇ ਸੀਗੇ ਤੇ ਕਰੋਨਾ ਵਾਇਰਸ ਹੋ ਗਈ ਤੇ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਜੀ ਬਿਲਕੁਲ 71 ਸਾਲ ਇਹਨਾਂ ਦੀ ਜਿਹੜੀ ਉਮਰ ਉਹ ਦੱਸੀ ਜਾਂਦੀ ਹੈਗੀ ਸੀਗੀ। ਸੋ 2 ਦਸੰਬਰ ਨੂੰ ਹੀ ਜਿਹੜਾ ਇਹਨਾਂ ਨੂੰ ਇਲੈਕਟ ਕੀਤਾ ਗਿਆ ਸੀ ਅਧਿਕਾਰਤ ਤੌਰ ਦੇ ਉੱਤੇ ਇੱਕ ਬਾਹਰ ਰੱਖੇ ਗਏ ਸੈਸ਼ਨ ਦੇ ਵਿੱਚ ਉੱਥੇ ਦੀ ਯੂਨੀਵਰਸਿਟੀ ਆਫ ਨਿਊ ਹੈਂਪਸ਼ਾਇਰ ਦੇ ਵਿੱਚ ਕਰੋਨਾ ਵਾਇਰਸ ਦੇ ਕੰਸਰਨਸ ਦੇ ਕਰਕੇ। ਪਰ ਉਸੇ ਹੀ ਹਫਤੇ ਕਹਿੰਦੇ ਆ ਕੁਛ ਕੁ ਜਿਹੜੇ ਰਿਪਬਲਿਕਨ ਹਾਊਸ ਮੈਂਬਰਸ ਆ ਉਹ ਕੋਵਿਡ-19 ਪੋਜ਼ੀਟਿਵ ਜਿਹੜੇ ਉਹ ਪਾਏ ਗਏ ਸੀਗੇ ਜਦ ਉਹਨਾਂ ਨੇ ਇੱਕ ਇੰਡੋਰ GOP ਕਾਕਸ ਮੀਟਿੰਗ ਜਿਹੜੀ ਅਟੈਂਡ ਕੀਤੀ ਸੀਗੀ। ਸੋ ਇਹ ਬਹੁਤ ਮਾੜੀ ਖਬਰ ਜਿਹੜੀ ਉਹ ਆਈ ਆ ਵੀ ਨਵੇਂ ਬਣੇ ਜਿਹੜੇ ਨਿਊ ਹੈਂਪਸ਼ਾਇਰ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਜਿਹੜੇ ਇਹ ਹਾਊਸ ਸਪੀਕਰ ਡਿਕ ਹੈਂਚ ਆ ਉਹਨਾਂ ਦੀ ਕੋਵਿਡ-19 ਦੇ ਕਰਕੇ ਮੌਤ ਹੋਈ ਆ। ਅਟੋਪਸੀ ਦੇ ਵਿੱਚ ਇਸ ਚੀਜ਼ ਦੀ ਜਿਹੜੀ ਪੁਸ਼ਟੀ ਆ ਆਲਰੇਡੀ ਕਰ ਦਿੱਤੀ ਗਈ ਹੈਗੀ ਆ। ਅਤੇ ਹਰਜੋਤ ਸਿੰਘ ਜੀ, ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਗੱਲ ਕਰਦੇ ਜਾਈਏ। FDA ਨੇ ਪੈਨਲ ਨੇ ਰਿਕਮੈਂਡ ਕਰ ਦਿੱਤਾ ਆ ਵੀ ਜਿਹੜੀ ਫਾਈਜ਼ਰ ਦੀ ਕੋਵਿਡ ਵੈਕਸੀਨ ਆ ਉਸ ਨੂੰ ਅਪਰੂਵ ਕਰ ਦਿੱਤਾ ਜਾਵੇ ਵੀ ਉਸ ਦੇ ਐਮਰਜੈਂਸੀ ਯੂਜ਼ ਦੇ ਲਈ। ਬਹੁਤ ਸਾਰੀਆਂ ਵੈਕਸੀਨਸ ਇਸ ਪੌੜੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਜਿਹੜੀਆਂ ਦਮ ਤੋੜ ਜਾਂਦੀਆਂ ਆ, ਪਰ ਫਾਈਜ਼ਰ ਦੀ ਇਹ ਜਿਹੜੀ ਵੈਕਸੀਨ ਆ ਉਹ ਇੱਥੇ ਤੱਕ ਪਹੁੰਚੀ ਆ ਅਤੇ FDA ਨੇ ਐਮਰਜੈਂਸੀ ਯੂਜ਼ ਦੇ ਲਈ ਆਲਰੇਡੀ ਇਸ ਨੂੰ ਇਜਾਜ਼ਤ ਦੇ ਦਿੱਤੀ ਆ ਅਤੇ ਕਹਿੰਦੇ ਬਹੁਤ ਹੀ ਜਲਦ ਫੁੱਲ ਗ੍ਰਾਂਟ ਜਿਹੜੀ ਆ ਉਹ ਵੀ ਇਸ ਨੂੰ ਮਿਲ ਸਕਦੀ ਆ। ਵੈਕਸੀਨ ਦੇ ਨਾਲ ਰਿਲੇਟਡ ਜਿਹੜੇ ਪ੍ਰੋਡਕਟਸ ਆ ਉਸ ਦੀ ਐਡਵਾਈਜ਼ਰੀ ਕਮੇਟੀ ਦੇ ਸਾਹਮਣੇ ਇਸ ਨੂੰ ਇਹ ਜਿਹੜੀ ਵੈਕਸੀਨ ਆ ਉਹ ਸਾਹਮਣੇ ਸੀਗੀ ਅਤੇ ਉੱਥੇ ਜਾ ਕੇ ਜਿਹੜੀ ਇਹਨਾਂ ਨੂੰ ਮਨਜ਼ੂਰੀ ਜਿਹੜੀ ਉਹ ਮਿਲੀ ਆ। ਉੱਦਾਂ ਕਹਿੰਦੇ ਆ ਵੀ FDA ਨੂੰ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਇਹ ਜਿਹੜੀ ਐਡਵਾਈਜ਼ਰੀ ਕਮੇਟੀ ਆ ਉਸ ਦੀਆਂ ਸਿਫਾਰਸ਼ਾਂ ਆ ਉਸ ਨੂੰ ਮੰਨਿਆ ਜਿਹੜਾ ਉਹ ਜਾਵੇ, ਪਰ ਏਜੰਸੀ ਜਿਹੜੀ ਜ਼ਿਆਦਾਤਰ ਉਹਨਾਂ ਦੀਆਂ ਸਿਫਾਰਸ਼ਾਂ ਨੂੰ ਮੰਨਦੀ ਹੈਗੀ ਆ। ਫਾਈਜ਼ਰ ਦੀ ਹਰਜੋਤ ਸਿੰਘ ਜੀ ਇਸ ਦੀ ਅਪਰੂਵਲ ਆਉਣ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਸਟਾਕ ਜਿਹੜੇ ਉਹ ਕਾਫੀ ਜ਼ਿਆਦਾ ਜਿਹੜੇ ਵਧੇ। FDA ਦੀ ਇਸ ਐਡਵਾਈਜ਼ਰੀ ਪੈਨਲ ਦੇ ਵਿੱਚ 4 ਦੇ ਮੁਕਾਬਲੇ 17 ਜਾਣਿਆਂ ਨੇ ਇਸ ਨੂੰ ਜਿਹੜੇ ਆ ਹਾਮੀ ਭਰੀ ਵੀ ਇਹ ਵੈਕਸੀਨ ਜਿਹੜੀ ਉਹ ਵਰਤਣੀ ਚਾਹੀਦੀ ਆ। ਇੱਕ ਜਿਹੜਾ ਮੈਂਬਰ ਆ ਉਸਨੇ ਇਸ ਕਮੇਟੀ ਦੇ ਵੋਟ ਦੇ ਵਿੱਚ ਹਿੱਸਾ ਨਹੀਂ ਲਿਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਦੁਨੀਆ ਦੇ ਵਿੱਚ ਜਿਹੜੇ ਲੋਕ ਦਾਨੀ ਪੁਰਸ਼ ਹੁੰਦੇ ਆ ਉਹਨਾਂ ਦੀ ਕਦੇ ਘਾਟ ਨਹੀਂ ਹੁੰਦੀ। ਫਲੋਰੀਡਾ ਦੇ ਵਿੱਚ ਇੱਕ ਬੰਦੇ ਨੇ ਆਪਣੀ ਹੀ ਗੁਆਂਢ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਕੰਮ ਤੋਂ ਲੇ ਆਫ ਹੋ ਗਏ ਸੀ, ਆਪਣੇ ਯੂਟਿਲਿਟੀ ਬਿੱਲ ਜਿਹੜੇ ਬਿਜਲੀ ਪਾਣੀ ਦੇ ਬਿੱਲ ਨਹੀਂ ਦੇ ਸਕਦੇ ਸੀ, ਉਹਨਾਂ ਦੇ ਬਿੱਲ ਉਹ ਕੱਟ ਹੋ ਜਾਣਾ ਸੀ, ਉਹਨਾਂ ਦੇ ਬਿੱਲ ਜਿਹੜੇ ਆ ਉਸਨੇ ਪੇ ਕਰ ਦਿੱਤੇ। ਕਹਿੰਦੇ 114 ਫੈਮਿਲੀ ਜਿਹੜੀਆਂ ਸੀਗੀਆਂ ਉਹਨਾਂ ਨੂੰ ਆਲਰੇਡੀ ਡਿਸਕਨੈਕਸ਼ਨ ਦੇ ਨੋਟਿਸ ਆ ਗਏ ਸੀ ਤੇ ਇਸ ਨੇ $7615 ਦੇ ਕਰੀਬ 114 ਫੈਮਲੀਆਂ ਦੇ ਜਿਹੜੇ ਬਿੱਲ ਆ ਉਹ ਪੇ ਕਰ ਦਿੱਤੇ। ਇਹ ਤੋਂ ਪਹਿਲਾਂ ਵੀ
ਉਹ ਤੋਂ ਪਿਛਲੇ ਸਾਲ ਇਸ ਨੇ 36 ਹਾਊਸ ਹੋਲਡਸ ਦੇ ਜਿਹੜੇ ਬਿੱਲ ਆ ਉਹ ਪੇ ਕੀਤੇ ਸੀ ਜਦੋਂ ਉੱਥੇ ਹਰੀਕੇਨ ਆਇਆ ਸੀ। ਸੋ ਇਦਾਂ ਦੇ ਲੋਕਾਂ ਦੀ ਵੀ ਦੁਨੀਆ ਦੇ ਵਿੱਚ ਦਾਨੀ ਪੁਰਸ਼ਾਂ ਦੀ ਵੀ ਭਰਮਾਰ ਹੈਗੀ ਆ। ਵੀ ਦੇਖੋ ਉਸਨੇ ਆਪਣੇ ਆਂਢ ਗੁਆਂਢ 'ਚ ਜਿਹੜੇ ਲੋਕ ਬਿੱਲ ਨਹੀਂ ਪੇ ਕਰ ਸਕਦੇ ਸੀ, ਕਿਉਂਕਿ ਆਪਾਂ ਕੈਲੀਫੋਰਨੀਆ 'ਚ ਰਹਿ ਕੇ ਕਈ ਵਾਰੀ ਸੋਚਦੇ ਹਾਂ ਵੀ ਲੋਕ ਜਿਹੜੇ ਆ ਫਾਈਨੈਂਸ਼ਲੀ ਬੜੇ ਸੈੱਟ ਹੈਗੇ ਆ। ਖਾਸ ਕਰਕੇ ਬੇ ਏਰੀਏ 'ਚ ਰਹਿ ਕੇ USA ਦੇ ਵਿੱਚ ਬਹੁਤ ਸਾਰੀਆਂ ਸਟੇਟਸ, ਬਹੁਤ ਸਾਰੇ ਇਦਾਂ ਦੇ ਏਰੀਏ ਆ ਉੱਥੇ ਲੋਕ ਬਹੁਤ ਗਰੀਬ ਹੈਗੇ ਆ, ਬਹੁਤ ਬਹੁਤ ਹੀ ਜ਼ਿਆਦਾ। ਸੋ ਇਹ ਇਸ ਦੀ ਹੁਣ ਬੱਲੇ ਬੱਲੇ ਹੋ ਰਹੀ ਆ ਤੇ CNN ਨੇ ਇਹ ਜਿਹੜੀ ਸਟੋਰੀ ਆ ਉਹ ਕਵਰ ਕੀਤੀ ਹੈਗੀ ਆ। ਜੀ, ਅਗਲੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਬਿੱਲ ਜਿਹੜੇ ਕੁਛ ਅਸੈਂਬਲੀਮੈਨ ਜਿਹੜੇ ਉਹ ਲੈ ਕੇ ਆ ਰਹੇ ਆ, ਜਿਸ ਦੇ ਵਿੱਚ ਉਹ ਕਹਿ ਰਹੇ ਆ ਇਸ ਬਿੱਲ ਦੇ ਤਹਿਤ ਵੀ ਜਿਹੜੇ ਵੀ ਨਵੇਂ ਪੁਲਿਸ ਅਫਸਰ ਕੈਲੀਫੋਰਨੀਆ ਦੀਆਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਹਾਇਰ ਕੀਤੇ ਜਾਣ, ਉਹ 25 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਹੋਣੇ ਚਾਹੀਦੇ ਆ ਅਤੇ ਉਹਨਾਂ ਦੇ ਕੋਲ ਘੱਟੋ ਘੱਟ ਇੱਕ ਕਾਲਜ ਦੀ ਡਿਗਰੀ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ। ਸੋ ਇਹ ਜਿਹੜੀ ਸਿਫਾਰਿਸ਼ ਆ ਅਸੈਂਬਲੀਮੈਨ ਰੈਗੀ ਜੋਨਸ ਸੋਇਰ ਜਿਹੜੇ ਲਾਸ ਐਂਜਲਸ ਦੇ ਆ ਡੈਮੋਕ੍ਰੇਟ ਪਾਰਟੀ ਦੇ, ਉਹਨਾਂ ਨੇ ਇਹ ਜਿਹੜਾ ਬਿੱਲ ਆ ਉਹ ਲੈ ਕੇ ਆਂਦਾ ਹੈਗਾ ਆ। ਸੋ ਜਿਹੜਾ ਮੌਜੂਦਾ ਕੈਲੀਫੋਰਨੀਆ ਦਾ ਲਾ ਆ ਉਹ ਕਹਿੰਦਾ ਹੈ ਵੀ ਕੋਈ ਵੀ ਜਾਣਾ 18 ਸਾਲ ਤੋਂ ਵੱਧ ਦੀ ਉਮਰ ਵਾਲਾ ਉਹ ਪੁਲਿਸ ਅਫਸਰ ਬਣ ਸਕਦਾ ਹੈ, ਜਿਹੜੀ ਉਹ ਉਹਨਾਂ ਦੀ ਅਕੈਡਮੀ ਦੇ ਥਰੂ ਹੋ ਕੇ ਜਿਹੜਾ ਹੋ ਜਾਵੇ ਅਤੇ ਉਸ ਦੇ ਵਿੱਚ ਕਾਲਜ ਡਿਗਰੀ ਦੀ ਰਿਕੁਆਇਰਮੈਂਟ ਨਹੀਂ ਹੈਗੀ। ਸੋ ਆਲਰੇਡੀ ਆਪਾਂ ਜਿਹੜਾ ਉਹ ਦੇਖ ਰਹੇ ਸੀ ਵੀ ਪੁਲਿਸ ਦੇ ਦੁਆਰਾ ਕਈ ਵਾਰੀ ਜਿਹੜੀਆਂ ਆ ਕਾਫੀ ਜਿਹੜੀ ਸ਼ੂਟਿੰਗ ਹੁੰਦੀਆਂ ਜਿਸ ਦੇ ਵਿੱਚ ਕਾਫੀ ਲੋਕ ਜਿਹੜੇ ਕਈ ਵਾਰੀ ਬੇਕਸੂਰ ਵੀ ਜਿਹੜੇ ਉਹ ਮਾਰੇ ਜਾਂਦੇ ਨੇ। ਉਸ ਦੇ ਪਿੱਛੇ ਇਹ ਲੋਕ ਜ਼ਿਆਦਾ ਕਾਰਨ ਮੰਨ ਰਹੇ ਸੀਗੇ ਵੀ ਕਈ ਵਾਰੀ ਕਾਹਲੇ ਪੈ ਜਾਂਦੇ ਆ, ਉਹਨਾਂ ਨੂੰ ਇੰਨਾ ਜ਼ਿਆਦਾ ਜਿਹੜੀ ਉਹ ਸਮਝ ਜਿਹੜੀ ਉਹ ਨਹੀਂ ਹੁੰਦੀ, ਡੀ ਐਸਕਲੇਸ਼ਨ ਦੀ ਬਜਾਏ ਜਿਹੜੀ ਪੁਲਿਸ ਦੁਆਰਾ ਐਸਕਲੇਸ਼ਨ ਜਿਹੜੀ ਆ ਹੋ ਜਾਂਦੀ ਆ। ਸੋ ਇਸੇ ਕਰਕੇ ਉਮਰ ਦੇ ਵਿੱਚ ਜਿਹੜਾ ਉਹ ਵੱਧ ਦੀ ਸਿਫਾਰਿਸ਼ ਅਤੇ ਕਾਲਜ ਡਿਗਰੀ ਦੀ ਜਿਹੜੀ ਉਹਨਾਂ ਨੇ ਸਿਫਾਰਿਸ਼ ਇਸ ਬਿੱਲ ਦੇ ਤਹਿਤ ਜਿਹੜੀ ਉਹ ਰੱਖੀ ਹੈ। ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਇਹ ਜਿਹੜਾ ਕਾਨੂੰਨ ਆ ਉਹ ਪਾਸ ਹੁੰਦਾ ਆ ਜਿਹੜੀ ਅਸੈਂਬਲੀ ਦੇ ਵਿੱਚ, ਸੈਨੇਟ ਦੇ ਵਿੱਚ, ਅਤੇ ਫਿਰ ਗਵਰਨਰ ਜਿਹੜੇ ਇਸ ਦੇ ਉੱਤੇ ਕੀ ਕੁਛ ਕਹਿੰਦੇ ਨੇ। ਅਗਲੀ ਖਬਰ ਚਾਈਨਾ ਤੋਂ ਆ ਰਹੀ ਹੈ। ਚਾਈਨਾ ਦੀ ਇੱਕ ਜਰਨਲਿਸਟ ਜਿਹੜੀ ਆ ਉਸ ਨੂੰ ਚਾਈਨੀਜ਼ ਗਵਰਨਮੈਂਟ ਵੱਲੋਂ ਅਰੈਸਟ ਕੀਤਾ ਗਿਆ ਸੀ ਕੁਛ ਮਹੀਨੇ ਪਹਿਲਾਂ। ਜ਼ੈਂਗ ਜਾਨ ਨਾਮ ਦੀ 37 ਸਾਲਾਂ ਦੀ ਇਹ ਜਿਹੜੀ ਬੀਬੀ ਆ, ਪਹਿਲਾਂ ਵਕੀਲ ਰਹਿ ਚੁੱਕੀ ਆ। ਇਸ ਨੇ ਵੀਡੀਓ ਦੇ ਉੱਤੇ ਪੋਸਟ ਪਾਈ ਸੀ ਵੀ ਕਿਸ ਤਰ੍ਹਾਂ ਵੂਹਾਨ ਦੇ ਵਿੱਚ ਕਰੋਨਾ ਵਾਇਰਸ ਫੈਲ ਰਿਹਾ ਹੈ ਅਤੇ ਜਿਹੜਾ ਉੱਥੇ ਦੀ ਗਵਰਨਮੈਂਟ ਆ ਉਹ ਕੋਈ ਖਾਸ ਨਹੀਂ ਕੁਛ ਵੀ ਕਰ ਰਹੀ ਹੈਗੀ। ਅਤੇ ਇਸ ਨੂੰ ਫਿਰ ਪਿਕ ਕਰ ਲਿਆ ਗਿਆ ਸੀ, ਚਾਈਨੀਜ਼ ਗਵਰਨਮੈਂਟ ਵੱਲੋਂ ਅਰੈਸਟ ਕਰ ਲਿਆ ਗਿਆ ਸੀ। ਸੋ ਉੱਥੇ ਕਹਿੰਦੇ ਕੋਈ ਵੀ ਜਿਹੜਾ ਗਵਰਨਮੈਂਟ ਦੇ ਉਲਟ ਬੋਲਦਾ ਹੈ ਅਤੇ ਉਹਦੇ 'ਤੇ ਪਿਕਿੰਗ ਕੁਆਰਲਸ ਅਤੇ ਪ੍ਰੋਵੋਕਿੰਗ ਟਰਬਲ ਕਰਕੇ ਜਿਹੜੇ ਚਾਰਜਸ ਲਾਏ ਜਾਂਦੇ ਆ। ਉਸ ਤੋਂ ਬਾਅਦ ਇਸ ਨੂੰ ਜਿਹੜੀ ਆ ਸਜ਼ਾ ਦਿੱਤੀ ਗਈ ਅਤੇ ਉਹ ਭੁੱਖ ਹੜਤਾਲ 'ਤੇ ਆ ਕਾਫੀ ਲੰਬੇ ਸਮੇਂ ਤੋਂ। ਅਤੇ ਹੁਣ ਉਹਨੂੰ ਕਹਿੰਦੇ ਵੀ ਉਹਦੀਆਂ ਲੱਤਾਂ ਬਾਹਾਂ ਜਿਹੜੀਆਂ ਬੰਨੀਆਂ ਹੋਈਆਂ ਆ, ਫੋਰਸਫੁਲੀ ਉਹਨੂੰ ਜਿਹੜਾ ਫੀਡ ਕੀਤਾ ਜਾ ਰਿਹਾ ਹੈਗਾ ਤਾਂ ਕਿ ਜਿਹੜਾ ਆ ਉਹਨੂੰ ਜਿੰਦਾ ਰੱਖਿਆ ਜਾ ਸਕੇ। ਪਰ ਉਸ ਦੇ ਜਿਹੜੇ ਵਕੀਲ ਹੈਗੇ ਆ ਉਹ ਕਹਿ ਰਹੇ ਆ ਵੀ ਉਸ ਦੀ ਹਾਲਤ ਬਹੁਤ ਨਾਜ਼ੁਕ ਆ ਅਤੇ ਲੱਗਦਾ ਨਹੀਂ ਵੀ ਉਹ ਸਰਵਾਈਵ ਕਰੂਗੀ। ਉਹਦੇ ਇੱਕ ਲਾਇਰ ਨੇ CBS ਨਿਊਜ਼ ਨੂੰ ਇਹ ਦੱਸਿਆ। ਜੀ ਜੀ, ਕੈਲੀਫੋਰਨੀਆ ਦੀ ਜਿਹੜੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਆ ਉਹਨਾਂ ਨੇ ਕਿਹਾ ਵੀ ਉਹ 14 ਦਸੰਬਰ ਤੋਂ ਐਟਲੀਸਟ 2 ਹਫ਼ਤੇ ਦੇ ਲਈ ਫਿਰ ਤੋਂ ਬਿਹਾਈਂਡ ਦਾ ਵੀਲ ਜਿਹੜੇ ਡਰਾਈਵਿੰਗ ਟੈਸਟ ਆ ਉਹਨਾਂ ਨੂੰ ਜਿਹੜੇ ਉਹ ਸਸਪੈਂਡ ਕਰ ਰਹੀ ਹੈਗੀ ਆ। ਸੋ ਹੈਲਥ ਅਤੇ ਸੇਫਟੀ ਕੰਸਰਨਸ ਦੇ ਮੱਦੇਨਜ਼ਰ ਰੱਖਦੇ ਹੋਏ ਕਹਿੰਦੇ ਆ ਵੀ ਉਹਨਾਂ ਨੇ ਇਹ ਫੈਸਲਾ ਲਿਆ ਆ। ਕੋਵਿਡ-19 ਦੇ ਕੇਸ ਲਗਾਤਾਰ ਕੈਲੀਫੋਰਨੀਆ ਦੇ ਵਿੱਚ ਬਹੁਤ ਤੇਜ਼ ਰਫ਼ਤਾਰ ਦੇ ਨਾਲ ਵੱਧ ਰਹੇ ਆ ਅਤੇ ਕਹਿੰਦੇ ਬਿਹਾਈਂਡ ਦਾ ਵੀਲ ਟੈਸਟ ਦੇ ਵਿੱਚ 2 ਲੋਕ ਬਹੁਤ ਨਜ਼ਦੀਕ ਰਹਿ ਕੇ ਜਿਹੜੇ ਇੱਕੋ ਗੱਡੀ 'ਚ ਹੁੰਦੇ ਨੇ ਅਤੇ ਉਹਦੇ ਕਰਕੇ ਕਹਿੰਦੇ ਆ ਵੀ ਚਾਂਸਿਸ ਵੱਧ ਜਾਂਦੇ ਆ ਕਸਟਮਰ ਦੇ ਜਾਂ ਜਿਹੜਾ ਟੈਸਟ ਲੈਣ ਵਾਲਾ DME ਇੰਪਲੋਈ ਆ ਵੀ ਉਸਨਾਂ ਨੂੰ ਕੋਵਿਡ ਦੇ ਐਕਸਪੋਜਰ ਜਿਹੜਾ ਹੋ ਸਕੇ। ਸੋ ਇਸ ਤੋਂ ਪਹਿਲਾਂ ਵੀ ਜਦੋਂ ਇਹ ਕੋਵਿਡ ਦੀ ਸ਼ੁਰੂਆਤ ਹੋਈ ਸੀ ਸਟੇ ਐਟ ਹੋਮ ਆਰਡਰਸ ਦੇ ਤਹਿਤ, ਇਹਨਾਂ ਨੇ ਉਦੋਂ ਵੀ ਬਿਹਾਈਂਡ ਦਾ ਵੀਲ ਟੈਸਟ ਜਿਹੜੇ ਆ ਉਹ ਰੋਕ ਦਿੱਤੇ ਸੀਗੇ ਅਤੇ ਹੁਣ 14 ਦਸੰਬਰ ਤੋਂ ਇੱਕ ਵਾਰੀ ਫਿਰ ਬਿਹਾਈਂਡ ਦਾ ਵੀਲ ਡਰਾਈਵਿੰਗ ਟੈਸਟ ਆ ਉਹਨਾਂ ਨੂੰ ਟੈਂਪਰੇਰੀਲੀ ਕੁਛ ਚਿਰ ਦੇ ਲਈ ਜਿਹੜਾ ਉਹ ਘੱਟੋ ਘੱਟ 2 ਵੀਕ ਦੇ ਲਈ ਕਹਿੰਦੇ ਆ ਉਹ ਸਸਪੈਂਡ ਕਰਨ ਜਾ ਰਹੇ ਆ। ਇਹ ਅੱਗੇ ਵੀ ਜਿਹੜਾ ਹੋ ਸਕਦਾ। ਉਹਨਾਂ ਨੇ ਕਿਹਾ ਵੀ ਜਿਨ੍ਹਾਂ ਨੇ ਵੀ ਡਰਾਈਵਿੰਗ ਲਾਇਸੈਂਸ ਰੀਨਿਊ ਕਰਨੇ ਹੈਗੇ ਆ
ਉਹ ਜਿਹੜੇ ਆਨਲਾਈਨ ਜਿਹੜੀਆਂ ਸੇਵਾਵਾਂ ਆ ਉਸ ਦੀ ਜਿਹੜੀ ਉਹ ਵਰਤੋਂ ਕਰੋ। ਕਹਿੰਦੇ ਵੀ ਜੇ ਤੁਹਾਡਾ ਆਏ ਬਗੈਰ ਸਰਦਾ ਆ ਤਾਂ ਕਿਰਪਾ ਕਰਕੇ ਉਸ ਨੂੰ ਥੋੜ੍ਹਾ ਜਿਹਾ ਆਪਣਾ ਆਉਣ ਨੂੰ ਡਿਲੇ ਕਰ ਲਓ। ਰੀਅਲ ਆਈਡੀ ਦੀ ਐਨਫੋਰਸਮੈਂਟ ਇਸ ਸਾਰੇ ਚੀਜ਼ ਦੇ ਤਹਿਤ ਉਹਨਾਂ ਨੇ 1 ਅਕਤੂਬਰ 2021 ਜਿਹੜੀ ਆ ਓਵਰਆਲ ਜਿਹੜੀ ਉਹ ਕਰ ਦਿੱਤੀ ਆ। ਸੋ ਜਿਨ੍ਹਾਂ ਨੇ ਰੀਅਲ ਆਈਡੀ ਵੀ ਜਿਹੜੀ ਉਹ ਬਣਾਉਣੀ ਹੈਗੀ ਆ, ਉਹ ਕਹਿੰਦੇ ਵੀ ਬਾਅਦ ਦੇ ਵਿੱਚ ਆ ਕੇ ਵੀ ਮੁੜ ਦੁਬਾਰਾ ਜਿਹੜੇ ਉਹ ਬਣਾ ਸਕਦੇ ਨੇ। ਜੀ, ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਆ। ਉੱਥੇ ਇੱਕ ਬੀਬੀ ਨੇ ਕਹਿੰਦੇ ਵੀ ਜਿਹੜੀ ਕਰੋਨਾ ਵਾਇਰਸ ਦੇ ਨਾਲ ਪੀੜਤ ਸੀ, ਉਸ ਨੇ ਇੱਕ ਬੱਚੇ ਨੂੰ ਜਿਹੜਾ ਜਨਮ ਦਿੱਤਾ ਹੈਗਾ, ਤੇ ਉਸ ਨੂੰ ਜਿਹੜਾ ਆ ਵੈਂਟੀਲੇਟਰ ਤੇ ਲਾਇਆ ਗਿਆ ਸੀ, ਪਰ ਦੋਨੋਂ ਹੀ ਕਹਿੰਦੇ ਬੱਚੇ ਤੇ ਉਹ ਜਿਹੜੀ ਬੀਬੀ ਹੈਗੀ ਆ ਦੋਨੋਂ ਹੀ ਸਰਵਾਈਵ ਕਰ ਗਏ ਹੈਗੇ ਆ। ਤੇ ਦੂਸਰਾ ਸੈਕਰਾਮੈਂਟੋ ਏਰੀਏ ਦੇ ਵਿੱਚ ਅੱਜ ਰਾਤ ਨੂੰ ਜਾਣੀ ਕਿ ਵੀਰਵਾਰ ਰਾਤ ਨੂੰ 11:59 ਤੋਂ ਸਟੇ ਐਟ ਹੋਮ ਜਿਹੜੇ ਆਰਡਰ ਆ ਉਹ ਸ਼ੁਰੂ ਕੀਤੇ ਗਏ ਆ ਉੱਥੇ ਦੀ ਹੈਲਥ ਡਿਪਾਰਟਮੈਂਟ ਵੱਲੋਂ। ਕੱਲਾ ਇਹ ਸੈਕਰਾਮੈਂਟੋ ਨਹੀਂ, ਗ੍ਰੇਟਰ ਸੈਕਰਾਮੈਂਟੋ ਰੀਜਨ ਆ, ਕਿਉਂਕਿ ICU ਦੀ ਕਪੈਸਿਟੀ 15% ਤੋਂ ਥੱਲੇ ਘਟ ਗਈ ਹੈਗੀ ਆ। ਸੋ ਜਿੰਨੀਆਂ ਵੀ ਇਹ ਕਾਉਂਟੀਜ਼ ਮੇਨ ਹੈਗੀਆਂ ਆਪਾਂ ਦੱਸਦੇ ਜਾਈਏ, ਐਲਪਾਈਨ, ਐਮਾਡੋਰ, ਬਿਊਟ, ਕਲੂਸਾ, ਐਲਡਰਾਡੋ, ਨੇਵਾਡਾ, ਪਲੇਸਰ, ਪਲੂਮਸ, ਸੈਕਰਾਮੈਂਟੋ, ਸਿਆਰਾ, ਸਟਰ, ਯੋਲੋ ਤੇ ਯੂਬਾ ਕਾਉਂਟੀਜ਼। ਸਨਮੈਕੀਨ ਵੈਲੀ ਤੇ ਸਦਰਨ ਕੈਲੀਫੋਰਨੀਆ ਰੀਜਨ ਦੇ ਕਈ ਏਰੀਏ ਜਿਹੜੇ ਆਲਰੇਡੀ ਸਟੇ ਐਟ ਹੋਮ ਹੈਗੇ ਆ। ਸੋ ਇਹਦੇ ਨਾਲ ਕੀ ਹੋਊਗਾ, ਜਿੰਨੇ ਆ ਵੀ ਬਿਜ਼ਨੈਸਸ, ਇਨਡੋਰ ਪਲੇਗਰਾਊਂਡਸ ਆ, ਜਿਹੜੇ ਬਿਜ਼ਨੈਸਸ ਬੰਦ ਰਹਿਣਗੇ ਪਰਮਾਨੈਂਟਲੀ 3 ਹਫ਼ਤਿਆਂ ਦੇ ਲਈ। ਇਨਡੋਰ ਪਲੇਗਰਾਊਂਡਸ, ਹੇਅਰ ਸਲੂਨ ਤੇ ਬਾਰਬਰ ਸ਼ਾਪਸ, ਪਰਸਨਲ ਕੇਅਰ ਸਰਵਿਸ, ਮਿਊਜ਼ੀਅਮ, ਜ਼ੂਜ਼, ਐਕੁਆਰੀਅਮਸ ਤੇ ਮੂਵੀ ਥੀਏਟਰਸ, ਵਾਈਨਰੀਜ਼ ਤੇ ਬਾਰਸ, ਬਰਿਊਰੀਜ਼, ਡਿਸਟਿਲਰੀਜ਼, ਫੈਮਿਲੀ ਐਂਟਰਟੇਨਮੈਂਟ ਸੈਂਟਰਸ, ਕਾਰਡ ਰੂਮ ਤੇ ਸੈਟੇਲਾਈਟ ਦੇ ਹੈਗੇ ਜਿਹੜੇ ਨਾਲ ਸਰਵਿਸਿਜ਼, ਲਿਮਟਿਡ ਸਰਵਿਸਿਜ਼, ਲਾਈਵ ਆਡੀਅੰਸ, ਸਪੋਰਟਸ, ਅਮਿਊਜ਼ਮੈਂਟ ਪਾਰਕ, ਇਹ ਸਾਰੇ ਜਿਹੜੇ ਆ ਬੰਦ ਰਹਿਣਗੇ। ਕੁਛ ਕੁ ਜਿਹੜੇ ਹੈਗੇ ਆ ਬਿਜ਼ਨੈਸਸ ਜਿਸ ਤਰ੍ਹਾਂ ਰੈਸਟੋਰੈਂਟ ਵਗੈਰਾ, ਉਹਨਾਂ ਦੇ ਕਹਿੰਦੇ ਵੀ ਟੇਕ ਆਊਟ ਹੋਊਗਾ, ਇਨਸਾਈਡ ਕੋਈ ਨਹੀਂ ਹੋਊਗਾ। ਰੀਟੇਲ ਬਿਜ਼ਨੈਸਸ ਸਿਰਫ 20% ਕਪੈਸਿਟੀ ਤੇ ਕੰਮ ਕਰ ਸਕਦੇ ਆ, ਤੇ ਸ਼ਾਪਿੰਗ ਸੈਂਟਰਸ ਵੀ ਸਿਰਫ 20% ਹੈਗੀਆਂ, ਤੇ ਆਫਿਸਸ ਜਿੱਥੇ ਕੋਈ ਸਰਦਾ ਨਹੀਂ ਫੇਰ ਹੀ ਉਹ ਕਰੂਗੇ, ਨਹੀਂ ਤਾਂ ਰਿਮੋਟਲੀ ਵਰਕਆਊਟ ਕਰੂਗੇ। ਜਿੰਨੇ ਵੀ ਧਾਰਮਿਕ ਸਥਾਨ ਹੈਗੇ ਆ ਉਹਨਾਂ ਦੇ ਸਿਰਫ ਆਊਟਡੋਰ ਐਕਟੀਵਿਟੀ ਹੋ ਸਕਦੀ ਆ, ਇਨਸਾਈਡ ਕੋਈ ਨਹੀਂ ਜਿਹੜਾ ਐਕਟੀਵਿਟੀ ਕਰ ਸਕਦਾ। ਸੋ ਧਾਰਮਿਕ ਸਥਾਨ ਇਹ ਸਾਰੇ ਨੋਟ ਕਰਨ, ਜਿਹਦੇ ਵਿੱਚ ਆਪਣੇ ਗੁਰਦੁਆਰਾ ਸਾਹਿਬ ਵੀ ਸਾਰੇ ਆਉਂਦੇ ਹੈਗੇ ਆ। ਜੀ, ਸੁਪਰੀਮ ਕੋਰਟ ਨੇ ਅੱਜ ਜਿਹੜਾ ਇਹ ਆਖਿਆ ਆ ਵੀ ਕਹਿੰਦੇ ਵੀ ਜਿਹੜੇ ਮੁਸਲਿਮ ਲੋਕ ਨੇ, ਜੇ ਉਹਨਾਂ ਨੂੰ ਨੋ ਫਲਾਈ ਲਿਸਟ ਦੇ ਉੱਤੇ ਰੱਖਿਆ ਗਿਆ ਹੈ ਕੇਸ ਦੇ ਵਿੱਚ ਆ, ਉਸ ਮਾਮਲੇ ਦੇ ਵਿੱਚ ਉਹ FBI ਨੂੰ ਹੁਣ ਲਾਸੂਟ ਉਹਨਾਂ ਦੇ ਉੱਤੇ ਸੂ ਕਰ ਸਕਦੇ ਹੈਗੇ ਆ। ਸੋ ਸੁਪਰੀਮ ਕੋਰਟ ਤੈਨਜ਼ੀਨ ਵਰਸਿਸ ਤਨਵੀਰ ਦੇ ਇੱਕ ਮਾਮਲੇ ਦੇ ਵਿੱਚ 3 ਮੁਸਲਿਮ ਬੰਦਿਆਂ ਦਾ ਇਹ ਮਾਮਲਾ ਸੀਗਾ। ਕਹਿੰਦੇ ਵੀ ਸਾਡੀਆਂ ਰਿਲੀਜੀਅਸ ਫਰੀਡਮ ਰਾਈਟਸ ਜਿਹੜੇ ਉਹ ਵਾਇਲੇਟ ਕੀਤੇ ਗਏ FBI ਦੇ ਦੁਆਰਾ, ਜਦ ਉਹਨਾਂ ਨੇ ਇਹਨਾਂ ਨੂੰ ਨੋ ਫਲਾਈ ਲਿਸਟ ਦੇ ਉੱਤੇ ਜਿਹੜਾ ਫੋਰਸ ਕਰਕੇ ਜਿਹੜਾ ਉਹ ਪਾਉਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਵੀ ਜਾਂ ਨਹੀਂ ਤਾਂ ਤੁਹਾਨੂੰ ਅਸੀਂ ਨੋ ਫਲਾਈ ਲਿਸਟ 'ਤੇ ਪਾਵਾਂਗੇ, ਜਾਂ ਫਿਰ ਤੁਸੀਂ ਸਾਡੇ ਇਨਫੋਰਮੈਂਟ ਜਿਹੜੇ ਉਹ ਬਣੋ। ਸੋ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਹੁਣ ਇਹਨਾਂ ਨੂੰ FBI ਦੇ ਉੱਤੇ ਲਾਸੂਟ ਫਾਈਲ ਜਿਹੜੇ ਆ ਸੂ ਕਰਨ ਦੀ ਇਜਾਜ਼ਤ ਜਿਹੜੀ ਉਹ ਦੇ ਦਿੱਤੀ ਹੈਗੀ ਆ। ਇਹਦਾ ਮਤਲਬ ਇਹ ਆ ਹਰਜੋਤ ਸਿੰਘ ਜੀ, ਹੋਰ ਵੀ ਬਹੁਤ ਸਾਰੇ ਲੋਕ ਖਾਸ ਕਰਕੇ ਜਿਹੜੇ ਇਸਲਾਮ ਧਰਮ ਦੇ ਨਾਲ ਆ, ਮੁਸਲਿਮ ਲੋਕ ਹੋਣਗੇ, ਉਹ FBI ਦੇ ਉੱਤੇ ਧੜਾ ਧੜ ਇਸ ਦੇ ਜ਼ਰੀਏ ਕੇਸ ਕਰ ਸਕਦੇ ਆ। ਕਈ ਤਾਂ ਵਿਚਾਰੇ ਇਸ ਨੋ ਫਲਾਈ ਲਿਸਟ ਦੇ ਚੱਲਦਿਆਂ, ਕਿਉਂਕਿ ਕਦੀ ਕਿਸੇ ਦੇ ਨਾਲ ਜਿਹੜਾ ਅਜਿਹਾ ਨਾਮ ਜਿਹੜਾ ਉਹਨਾਂ ਦਾ ਮਿਲ ਜਾਂਦਾ ਹੈ ਵੀ ਉਹ ਬੰਦਾ ਪੱਕੇ ਤੌਰ ਦੇ ਉੱਤੇ ਹੀ ਫਿਰ ਟਰੈਵਲ ਕਰਨਾ ਉਸ ਦੇ ਲਈ ਕਾਫੀ ਮੁਸ਼ਕਿਲ ਹੋ ਜਾਂਦੀ ਆ। ਅਗਲੀ ਖਬਰ ਵੱਲ ਚਲੀਏ। ਜੋ ਬਾਈਡਨ ਈਵਨ ਦੋ ਉਹ ਪ੍ਰੈਜ਼ੀਡੈਂਟ ਇਲੈਕਟ ਹੈਗੇ ਆ, ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿੱਤ ਗਏ ਆ, ਪਰ ਅੱਜ ਉਹਨਾਂ ਨੇ ਇੱਕ ਜਿਹੜੀ ਆ ਆਪਣੀ ਇੰਟਰਵਿਊ ਦੇ ਦੌਰਾਨ ਕਿਹਾ ਵੀ ਜਿਹੜਾ ਡੀਫੰਡ ਦਾ ਪੁਲਿਸ ਮੂਵਮੈਂਟ ਸੀ, ਇਸ ਨੇ 2020 ਦੇ ਵਿੱਚ ਡੈਮੋਕ੍ਰੇਟਿਕ ਪਾਰਟੀ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ। ਸੋ ਉਹਨਾਂ ਨੇ ਸਿੰਪਲ ਲੈਂਗੁਏਜ ਇਹ ਕਿਹਾ ਵੀ ਬੀਟ ਦਾ ਹੈਲ ਆਊਟ ਆਫ 2020 ਡੈਮੋਕ੍ਰੇਟਸ। ਸੋ ਉਹ ਕਹਿੰਦੇ ਵੀ ਇਹ ਬਿਨਾਂ ਕਿਸੇ ਗੱਲ ਤੇ ਇਸ ਵੱਲ ਜ਼ੋਰ ਲਾਇਆ ਗਿਆ ਸੀ ਕੁਛ ਡੈਮੋਕ੍ਰੇਟਸ ਲੋਕ ਵੱਲੋਂ। ਸੋ ਲੱਗਦਾ ਨਹੀਂ ਵੀ ਜਿਸ ਤਰ੍ਹਾਂ ਪਹਿਲਾਂ ਜਿੰਨਾ ਰੌਲਾ ਪੈ ਰਿਹਾ ਸੀ ਵੀ ਜੀ ਸਾਰੀ ਪੁਲਿਸ ਡੀਫੰਡ ਹੋ, ਇੱਥੋਂ ਘੱਟ ਕਰੋ, ਆਹ ਕਰੋ। ਸੋ ਹੁਣ ਇਹ ਜਿਹੜੀ ਸਟੇਟਮੈਂਟ ਆ ਉਹਨਾਂ ਨੇ ਦਿੱਤੀ ਆ, ਸੋ ਲੱਗਦਾ ਇਹ ਤੋਂ ਵੀ ਕਹਿੰਦੇ ਵੀ ਜਾਰਜੀਆ ਦੀ ਜਿਹੜੀ ਇਲੈਕਸ਼ਨ ਹੋਣੀ ਹੈਗੀ ਆ, ਉਹ ਉਹਨਾਂ ਨੂੰ ਦਿਸ ਰਹੀ ਆ ਵੀ ਜੇ ਜਾਰਜੀਆ ਦੇ ਦੋਨੋਂ ਸੈਨੇਟਰ ਜਿੱਤ ਜਾਂਦੇ ਆ ਤੇ ਫਿਰ ਡੈਮੋਕ੍ਰੇਟਸ ਆ ਉਹ ਬਹੁਤ ਕੁਛ ਸੈਨੇਟ ਦੇ ਵਿੱਚ ਕਰ ਸਕਦੇ ਆ। ਪਰ ਜੇ ਇੱਕ ਸੀਟ ਵੀ ਲੂਜ਼ ਕਰ ਗਏ ਤਾਂ ਫਿਰ ਮੈਜੋਰਿਟੀ ਜਿਹੜੀ ਆ ਉਹ ਰਿਪਬਲਿਕਨ ਦੀ ਰਹਿਣੀ ਹੈਗੀ ਆ, ਤੇ ਫਿਰ ਉਹਨਾਂ ਦੇ ਲਈ ਬਹੁਤ ਹਾਰਡ ਹੋਊਗਾ ਕਿਸੇ ਤਰ੍ਹਾਂ ਦੀਆਂ ਚੇਂਜਸ ਲਿਆਉਣੀਆਂ।
ਜੀ ਮਜ਼ੂਰੀ ਤੇ 5 ਹੋਰ ਜਿਹੜੇ ਸੂਬੇ ਆ ਉਹ ਟੈਕਸਸ ਦੇ ਸੁਪਰੀਮ ਕੋਰਟ ਇਲੈਕਸ਼ਨ ਕੇਸ ਦੇ ਵਿੱਚ ਕਹਿੰਦੇ ਆ ਉਹਨਾਂ ਨੇ ਜੁੜਨ ਨੂੰ ਜਿਹੜਾ ਉਹ ਆਖਿਆ ਹੈਗਾ ਆ। ਜਾਰਜੀਆ, ਪੈਨਸਿਲਵੇਨੀਆ, ਮਿਸ਼ੀਗਨ ਤੇ ਵਿਸਕੌਨਸਨ ਦੇ ਇਲੈਕਟਰਲਸ ਜਿਹੜੇ ਵੋਟ ਪਾਏ ਆ ਉਹ ਸਾਰੀਆਂ ਵੋਟਾਂ ਰੱਦ ਕਰਨ ਦੀ ਸਿਫਾਰਿਸ਼ ਜਿਹੜਾ ਟੈਕਸਸ ਆ ਉਹ ਇਸ ਲਾਸੂਟ ਦੇ ਜ਼ਰੀਏ ਕੋਸ਼ਿਸ਼ ਕਰ ਰਿਹਾ ਹੈਗਾ ਆ। ਕੱਲ੍ਹ ਰਾਸ਼ਟਰਪਤੀ ਟਰੰਪ ਵੀ ਉਹਨਾਂ ਨੇ ਕਿਹਾ ਵੀ ਮੈਨੂੰ ਵੀ ਇਸ ਦੇ ਵਿੱਚ ਕੇਸ ਦੇ ਵਿੱਚ ਨਾਲ ਜਿਹੜਾ ਉਹ ਜੋੜਿਆ ਜਾਵੇ। ਰਾਈਟ ਨਾਓ ਹਾਲਾਤ ਜਿਹੜੇ ਕੋਈ ਬਹੁਤੇ ਚੰਗੇ ਨਹੀਂ ਆ। ਕੱਲ੍ਹ ਇਲੈਕਟਰਲ ਕਾਲਜ ਦੇ ਸਾਰੇ ਹੀ ਸੂਬਿਆਂ ਨੇ ਜਿਹੜਾ ਆ ਉਹ ਸਰਟੀਫਾਈ ਕਰ ਦਿੱਤੇ ਆਪਣੇ ਜਿਹੜੇ ਨਤੀਜੇ, ਅਤੇ ਹੁਣ ਜਲਦ ਹੀ ਕਹਿੰਦੇ ਆ ਉਹ ਸਹੁੰ ਉਹਨਾਂ ਨੇ ਚੱਕ ਲੈਣੀ ਆ ਅਤੇ ਉਹਨਾਂ ਨੇ ਇਲੈਕਟਰਲ ਕਾਲਜ ਜਿਹੜਾ ਆ ਉਹ ਉਸ ਦੀ ਵੋਟਾਂ ਜਿਹੜੀਆਂ ਉਹ ਪੈ ਜਾਣੀਆਂ ਆ। ਸੋ ਇੱਕ ਲੌਂਗ ਸ਼ਾਟ ਇਹ ਆਖਿਆ ਜਾ ਰਿਹਾ ਹੈ ਟੈਕਸਸ ਦਾ ਜਿਹੜਾ ਲਾਸੂਟ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਗਏ ਨੇ, ਜਿਸ ਦੇ ਉੱਤੇ ਪੈਨਸਿਲਵੇਨੀਆ ਅਤੇ ਮਿਸ਼ੀਗਨ ਦੇ ਜਿਹੜੇ ਉੱਥੋਂ ਦੇ ਮੌਜੂਦਾ ਅਟਰਨੀ ਜਨਰਲਸ ਆ ਉਹਨਾਂ ਨੇ ਕਿਹਾ ਵੀ ਇਹ ਟੋਟਲੀ ਸਰਾਸਰ ਜਿਹੜਾ ਹੈ ਝੂਠ ਆ। ਕਹਿੰਦੇ ਵੀ ਇਸ ਤਰੀਕੇ ਦੇ ਨਾਲ ਟੈਕਸਸ ਅਤੇ ਬਾਕੀ ਸੂਬੇ ਇਹ ਚੀਜ਼ ਕਹਿ ਕੇ ਮਿਲੀਅਨਸ ਆਫ ਜਿਹੜੇ ਇਲੈਕਟਰਲ ਜਿਹੜੇ ਹੈਗੇ ਨੇ ਵੋਟਰਸ ਸੀਗੇ ਉਹਨਾਂ ਦੀਆਂ ਵੋਟਾਂ ਨੂੰ ਖਾਰਜ ਕਰਨਾ ਜਿਹੜਾ ਉਹ ਚਾਹੁੰਦੇ ਨੇ। ਸੋ ਕਾਫੀ ਗੁੱਥਮ ਗੁੱਥਾ ਜਿਹੜਾ ਰਾਈਟ ਨਾਓ ਹੋ ਰਿਹਾ। ਸੋ ਦੇਖਦੇ ਹਾਂ ਵੀ ਇਸ ਲੌਂਗ ਸ਼ਾਟ ਦੇ ਵਿੱਚ ਕੀ ਸੁਪਰੀਮ ਕੋਰਟ ਦੇ ਦੁਆਰਾ ਕੋਈ ਹੱਥ ਪੱਲਾ ਇਹਨਾਂ ਨੂੰ ਫੜਾਇਆ ਜਾਂਦਾ ਆ ਜਾਂ ਇੱਕ ਵਾਰੀ ਫਿਰ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਊਗਾ। ਜੀ ਅੱਜ ਹਿਊਮਨ ਰਾਈਟਸ ਡੇ ਹੈਗਾ 10 ਦਸੰਬਰ, ਅਤੇ ਅੱਜ ਬਹੁਤ ਸਾਰੇ ਪੰਜਾਬੀ ਆਪਣੇ ਸਿੱਖਾਂ ਭੈਣਾਂ ਭਰਾਵਾਂ ਨੇ ਵੀ ਇੰਡੀਆ ਦੀਆਂ ਵੱਖ-ਵੱਖ ਅੰਬੈਸੀ ਦੇ ਸਾਹਮਣੇ ਸੈਨ ਫਰਾਂਸਿਸਕੋ ਵਿੱਚ ਵੀ, ਨਿਊਯਾਰਕ ਵੀ ਜਿਹੜਾ ਮੁਜ਼ਾਹਰਾ ਕੀਤਾ। ਇਕੱਲਾ USA ਦੇ ਵਿੱਚ ਨਹੀਂ, ਕੈਨੇਡਾ ਦੇ ਵਿੱਚ, UK ਦੇ ਵਿੱਚ ਵੀ। ਸੋ ਬਿਲਕੁਲ ਆਪਾਂ ਜਿਸ ਤਰ੍ਹਾਂ ਸਵੇਰੇ ਦੱਸਿਆ ਵੀ ਸੀ, ਹੋਣਾ ਤਾਂ ਇਹ ਬਹੁਤ ਵੱਡਾ ਚਾਹੀਦਾ ਸੀ, ਪਰ ਚਲੋ ਫਿਰ ਵੀ ਸਾਰਿਆਂ ਨੇ ਘੱਟੋ ਘੱਟ ਸਿੰਬੋਲਿਕ ਤਾਂ ਰੱਖਿਆ। ਜੱਗੀ ਜੌਲ ਵਰਗੇ ਜਿਹੜੇ ਨੌਜਵਾਨ ਹੈਗੇ 4 ਸਾਲਾਂ ਤੋਂ ਅਰੈਸਟ ਕੀਤੇ ਉਹ ਬਿਨਾਂ ਕਿਸੇ ਗੱਲ 'ਤੇ ਧੱਕੇ ਦੇ ਨਾਲ। ਸੋ ਉਹਨਾਂ ਦੇ ਲਈ ਹਾਂ ਦਾ ਨਾਅਰਾ ਜਿਹੜਾ ਆ ਸਾਨੂੰ ਹਰ ਇੱਕ ਨੂੰ ਮਾਰਨਾ ਚਾਹੀਦਾ ਹੈਗਾ। ਜੀ ਜਿਹੜੇ ਆ ਬਿਲਕੁਲ ਇਹ ਹਿਊਮਨ ਰਾਈਟਸ ਮਨੁੱਖੀ ਅਧਿਕਾਰਾਂ ਦੇ ਲਈ ਹੀ ਸਾਰਾ ਕੁਛ ਜਿਹੜਾ ਆ ਉਹ ਰੌਲਾ ਰੱਪਾ ਪੈ ਰਿਹਾ ਆ। ਅਤੇ ਆਪਾਂ ਦੇਖ ਰਹੇ ਹਾਂ ਵੀ ਜਿਹੜਾ ਫਾਰਮਰਸ ਪ੍ਰੋਟੈਸਟ ਦੇ ਦੌਰਾਨ ਵੀ ਜਿਹੜਾ ਹਿਊਮਨ ਰਾਈਟਸ ਦਾ ਇਸ਼ੂ ਵੀ ਇਸੇ ਲਈ ਉੱਠਿਆ ਸੀਗਾ ਕਿਉਂਕਿ ਵਾਟਰ ਕੈਨਨਸ, ਲਾਠੀ ਚਾਰਜ, ਅਥਰੂ ਵਾਲੇ ਜਿਹੜੇ ਆ ਗੈਸ ਦੇ ਜਿਹੜੇ ਆ ਉਹ ਗੋਲੇ ਜਿਹੜੇ ਇਸ ਹਿਸਾਬ ਦੇ ਨਾਲ ਦਾਗੇ ਗਏ ਸੀਗੇ। ਸੋ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਹਿਊਮਨ ਰਾਈਟ ਇਸ਼ੂ ਦੇ ਤਹਿਤ ਹੀ ਬਾਹਰਲੇ ਮੁਲਕਾਂ ਦੇ ਜਿਹੜੇ ਪੋਲੀਟੀਸ਼ੀਅਨਸ ਆ ਉਹਨਾਂ ਨੇ ਸਪੋਰਟ ਕੀਤੀ ਸੀ। ਬੋਰਿਸ ਜੌਨਸਨ ਇੱਕ ਸਪੈਸ਼ਲ ਕਾਈਂਡ ਆਫ ਸਟੂਪਿਡ ਜਿਹੜਾ ਉਹ ਕੱਲ੍ਹ ਨਿਕਲਿਆ ਜਦ ਤਨਮਨਜੀਤ ਸਿੰਘ ਢੇਸੀ ਉੱਥੋਂ ਦੇ ਜਿਹੜੇ MP ਨੇ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਇਹਨਾਂ ਤੋਂ ਸਵਾਲ ਪੁੱਛਿਆ ਅਤੇ ਕਹਿੰਦੇ ਵੀ ਇਹ ਭਾਰਤ ਅਤੇ ਪਾਕਿਸਤਾਨ ਦਾ ਮਸਲਾ ਆ, ਅਸੀਂ ਜਿਹੜੇ ਉਹਨਾਂ ਨੂੰ ਬੈਠ ਕੇ ਸੁਲਝਾਉਣਾ ਚਾਹੀਦਾ ਆ। ਸੋ ਇੱਥੋਂ ਇਹ ਪਤਾ ਲੱਗਦਾ ਵੀ ਮੈਨੂੰ ਲੱਗਦਾ ਕੋਵਿਡ ਨੇ ਉਸਦੇ ਦਿਮਾਗ ਦੇ ਉੱਤੇ ਸ਼ਾਇਦ ਜ਼ਿਆਦਾ ਅਸਰ ਜਿਹੜਾ ਉਹ ਪਾਤਾ, ਜਿਹੜਾ ਇਹੀ ਨਹੀਂ ਸਮਝ ਸਕਿਆ ਵੀ ਇਹ ਫਾਰਮਰਸ ਦਾ ਜਿਹੜਾ ਮਸਲਾ ਆ, ਇਕਨੋਮਿਕ ਜਿਹੜਾ ਉਹ ਮਸਲਾ, ਉਹਨਾਂ ਦੇ ਹੱਕਾਂ ਦਾ ਜਿਹੜਾ ਮਸਲਾ ਆ, ਉਸ ਨੂੰ ਜਾਣ ਬੁੱਝ ਕੇ ਇੱਕ ਇੰਡੀਆ ਪਾਕਿਸਤਾਨ ਮੁੱਦਾ ਜਿਹੜਾ ਉਹ ਬਣਾ ਕੇ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਸੋ ਇਹ ਤੋਂ ਬਾਅਦ ਹੀ ਫਿਰ ਜਿਹੜਾ ਇੱਕ ਇੰਡੀਆ ਦਾ ਮਿਨਿਸਟਰ ਹੈਗਾ ਆ BJP ਦਾ, ਉਹਨੂੰ ਸਟੇਟਮੈਂਟ ਦੇ ਦਿੱਤੀ ਵੀ ਦੇਖੋ ਜੀ ਹੁਣ ਤਾਂ ਇੰਗਲੈਂਡ ਵਾਲੇ ਨੇ ਵੀ ਕਹਿਤਾ ਵੀ ਪਾਕਿਸਤਾਨ ਦੇ ਨਾਲ ਮਸਲਾ ਆ। ਵੇਖ ਲਓ। ਸੋ ਜਿਹੜੇ ਕਿਸਾਨ ਹੈਗੇ ਆ ਇਹ ਚਾਈਨੀਜ਼ ਤੇ ਪਾਕਿਸਤਾਨ ਗਵਰਨਮੈਂਟ ਜਿਹੜੀ ਇਹਨਾਂ ਦੇ ਪਿੱਛੇ ਆ, ਉਹਨਾਂ ਨੇ ਇਹ ਸਾਰਾ ਇਹਨਾਂ ਤੋਂ ਜਿਹੜਾ ਆ ਮੁਜ਼ਾਹਰਾ ਕਰਾ ਰਹੇ ਆ ਵੀ ਇਹ ਦੋ ਸਰਕਾਰਾਂ ਜਿਹੜੀਆਂ ਕਿਸਾਨਾਂ ਦੇ ਪਿੱਛੇ ਆ। ਸੋ ਇੱਦਾਂ ਜਿਹੜੀਆਂ ਸਟੇਟਮੈਂਟਾਂ ਆ ਉਹ ਚੱਲਦੀਆਂ ਨੇ। ਵੇਖ ਲਓ। ਸੋ ਮੂਰਖਾਂ ਦਾ ਜਿਹੜਾ ਸਿਰ ਸਿੰਘ ਨਹੀਂ ਹੁੰਦੇ, ਪਰ ਬੋਰਿਸ ਜੌਨਸਨ ਨੂੰ ਬਹੁਤ ਸਾਰੇ ਜਿਹੜੇ ਲੋਕ ਆ ਉੱਥੇ ਗੁਰਦੁਆਰਿਆਂ 'ਚ ਲੈ ਕੇ ਜਾਂਦੇ ਰਹੇ ਆ। ਸੋ ਉਹਦੀ ਖੁਦ ਦੀ ਵਾਈਫ ਇੱਕ ਪਹਿਲਾਂ ਪੰਜਾਬੀ ਰਹੀ ਆ ਪਹਿਲਾਂ। ਸੋ ਉਹਨੂੰ ਪਤਾ ਆ ਸਿੱਖ ਧਰਮ ਬਾਰੇ, ਪੰਜਾਬੀਆਂ ਬਾਰੇ ਸਾਰਾ ਕੁਝ ਪਤਾ ਆ ਉਹਨੂੰ ਜੀ। ਜੀ, ਪਰ ਆਈ ਥਿੰਕ ਉੱਥੇ ਵੀ ਅਤੇ ਇੱਥੇ ਵੀ ਜਿਹੜੇ ਵੀ ਪੋਲੀਟੀਸ਼ੀਅਨਾਂ ਨੂੰ ਤੁਸੀਂ ਜਦੋਂ ਕਿਤੇ ਵੀ ਖਾਸ ਕਰਕੇ ਗੁਰੂ ਘਰਾਂ ਦੇ ਵਿੱਚ ਜਦੋਂ ਲੈ ਕੇ ਆਉਂਦੇ ਆ, ਉਹਨਾਂ ਨੂੰ ਚੱਜ ਨਾਲ ਸਮਝਾਇਆ ਕਰੋ। ਉਹ ਤਾਂ ਵੋਟਾਂ ਲੈਣੀਆਂ ਆਉਂਦੇ, ਉਹਨਾਂ ਨੂੰ ਦੇ ਡੋਂਟ ਕੇਅਰ। ਉਹ ਕਿਉਂਕਿ ਉਹਨਾਂ ਨੂੰ ਆ ਵੀ ਚੱਲ ਜਿੰਨੀਆਂ ਵੋਟ ਵੀ ਮਿਲ ਜਾਣ ਓਨੀਆਂ ਚੰਗੀਆਂ ਆ, ਪਰ ਇਹ ਆ ਵੀ ਉਹਨਾਂ ਨੂੰ ਆਪਣੇ ਇਸ਼ੂਜ਼ ਵੀ ਜਿਹੜੇ ਨਾਲ ਦੇ ਨਾਲ ਜ਼ਰੂਰ ਸਮਝਾਉਣੇ ਚਾਹੀਦੇ ਆ। ਚਲੋ ਆਉਣ ਵਾਲੇ ਦਿਨਾਂ 'ਚ ਆਪਾਂ ਕਿਸੇ ਦਿਨ ਇਸ ਦੇ ਉੱਤੇ ਜ਼ਰੂਰ ਵਿਚਾਰ ਚਰਚਾ ਕਰਾਂਗੇ। ਅਤੇ ਆਪਾਂ ਹੁਣ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਵੱਧਦੇ ਜਾਈਏ। ਪੈਨਡੈਮਿਕ ਦੇ ਦੌਰਾਨ ਹਰਜੋਤ ਸਿੰਘ ਜੀ ਕਾਫੀ ਜਿਹੜੇ ਕਾਰੋਬਾਰ ਬੰਦ ਹੋਏ, ਕਾਫੀ ਜਿਹੜਾ ਟਰੈਵਲ ਆ ਉਹ ਘਟਿਆ। ਏਅਰ ਟਰੈਵਲ ਬਿਲਕੁਲ ਜਿਹੜਾ ਕਹਿ ਲਓ ਵੀ
ਸਭ ਤੋਂ ਕਹਿ ਲਓ ਵੀ ਨੀਵੇਂ ਪੱਧਰ ਦੇ ਉੱਤੇ ਇੱਕ ਹਿਸਾਬ ਦੇ ਨਾਲ ਆંકੜਿਆਂ ਦੇ ਮੁਤਾਬਕ ਪਹੁੰਚਿਆ। ਇਸ ਸਾਰੇ ਚੀਜ਼ ਦੇ ਚੱਲਦਿਆਂ ਕਾਰਬਨ ਡਾਈਆਕਸਾਈਡ ਐਮਿਸ਼ਨ 2020 ਦੇ ਵਿੱਚ 7% ਜਿਹੜਾ ਉਹ ਡਰੋਪ ਹੋ ਗਿਆ। ਸੋ ਇਹ ਗਲੋਬਲ ਕਾਰਬਨ ਪ੍ਰੋਜੈਕਟ ਆ, ਉਹਨਾਂ ਨੇ ਜਿਹੜੇ ਆંકੜੇ ਆ ਉਹ ਦੱਸੇ ਹੈਗੇ ਆ। ਸੋ ਕਹਿੰਦੇ ਵੀ ਇਸ ਦੇ ਤਹਿਤ ਕਈ ਮਿਲੀਅਨਸ ਆਫ ਟਨਸ ਜਿਹੜਾ ਘੱਟ ਕਾਰਬਨ ਡਾਈਆਕਸਾਈਡ ਆ ਉਹ ਹਵਾ ਦੇ ਵਿੱਚ ਜਿਹੜਾ ਉਹ ਗਿਆ ਹੈਗਾ ਆ। ਸੋ US ਦੇ ਵਿੱਚ ਹੀ ਹਰਜੋਤ ਸਿੰਘ ਜੀ ਤਕਰੀਬਨ 3 ਤੋਂ 4 ਬਿਲੀਅਨ ਟਨਸ ਜਿਹੜੀ ਆ ਉਹ ਘੱਟ ਉਤਪਾਦਨ ਜਿਹੜਾ ਆ ਕਾਰਬਨ ਡਾਈਆਕਸਾਈਡ ਦਾ ਹੋਇਆ, ਕਿਉਂਕਿ ਬਹੁਤ ਸਾਰੇ ਲੋਕ ਘਰੋਂ ਕੰਮ ਕਰ ਰਹੇ ਆ, ਕਈ ਜਿਹੜੀਆਂ ਫੈਕਟਰੀਆਂ ਆ ਉਹ ਬੰਦ ਨੇ, ਐਨਰਜੀ ਦੀ ਖਪਤ ਜਿਹੜੀ ਆ ਵੱਡੀਆਂ ਫਰਮਾਂ ਦੇ ਵਿੱਚ ਜਾਂ ਵੱਡੀਆਂ ਬਿਲਡਿੰਗਸ ਦੇ ਵਿੱਚ ਉਸ ਦੀ ਜਿਹੜੀ ਆ ਉਹ ਕਟੌਤੀ ਜਿਹੜੀ ਉਹ ਹੋਈ ਹੈਗੀ ਆ। ਸੋ 12% US ਦੇ ਵਿੱਚ, 11% ਯੂਰਪ ਦੇ ਵਿੱਚ, ਚਾਈਨਾ 'ਚ ਮਹਿਜ 1.7% ਜਿਹੜਾ ਆ ਉਹ ਕਾਰਬਨ ਡਾਈਆਕਸਾਈਡ ਦੀ ਐਮਿਸ਼ਨ ਜਿਹੜੀ ਉਹ ਘਟੀ ਹੈਗੀ ਆ। ਪਰ ਓਵਰਆਲ ਪੂਰੇ ਵਿਸ਼ਵ ਦੇ ਵਿੱਚ 7% ਇਹ ਪੈਂਡੈਮਿਕ ਦੇ ਦੌਰਾਨ ਕਾਰਬਨ ਡਾਈਆਕਸਾਈਡ ਐਮਿਸ਼ਨ ਜਿਹੜੀਆਂ ਉਹ ਘਟੀਆਂ ਆ। ਸੋ ਕਹਿੰਦੇ ਵੀ ਇੱਥੋਂ ਇਹ ਵੀ ਪਤਾ ਲੱਗਦਾ ਵੀ ਜੇ ਮੁਲਕ ਚਾਹੁਣ ਐਕਚੁਅਲ 'ਚ ਕਾਰਬਨ ਡਾਈਆਕਸਾਈਡ ਐਮਿਸ਼ਨ ਨੂੰ ਘਟਾਉਣਾ, ਉਹ ਲੋਕਾਂ ਦੇ ਸਿਰ ਦੇ ਉੱਤੇ ਇਕੱਲਾ ਨਹੀਂ, ਵੱਡੀਆਂ ਚੀਜ਼ਾਂ ਨੂੰ ਜਿਹੜਾ ਉਹ ਬੰਦ ਕਰਕੇ ਜਾਂ ਉਹਨਾਂ ਐਮਿਸ਼ਨਸ ਦੇ ਉੱਤੇ ਕੰਟਰੋਲ ਕਰਕੇ ਹੀ ਇਸ ਚੀਜ਼ ਦੀ ਪ੍ਰਾਪਤੀ ਕੀਤੀ ਜਾ ਸਕਦੀ ਆ। ਜੀ, ਸੋ ਬਿਲਕੁਲ ਇਕੋਨਮੀ ਦੇ ਵਿੱਚ ਨਹੀਂ ਇਕੱਲਾ ਅਸਰ ਪਿਆ, ਕਹਿੰਦੇ ਇਹ ਵੀ ਖਬਰਾਂ ਆ ਰਹੀਆਂ USA ਦੇ ਵਿੱਚ ਜਿਹੜਾ ਪੋਪੂਲੇਸ਼ਨ ਦਾ ਗਰੋਥ ਰੇਟ ਆ ਉਹ ਵੀ ਜਿਹੜਾ ਪੈਂਡੈਮਿਕ ਦੇ ਦੌਰਾਨ ਘਟਿਆ ਹੈਗਾ ਆ। ਇਹ ਜਿਹੜਾ ਨਵਾਂ COVID-19 ਦੇ ਦੌਰਾਨ US ਇਕੋਨਮੀ ਤਾਂ ਜਿਹੜੀ ਡਾਊਨ ਗਈ ਆ, ਰੈਸਟੋਰੈਂਟ, ਸਟੋਰ ਬਹੁਤ ਸਾਰੇ ਕਲੋਜ਼ ਹੋ ਗਏ ਆ, ਪੋਪੂਲੇਸ਼ਨ ਵੀ ਜਿਹੜੀ USA ਦੀ ਆ ਉਹਦੇ ਵਿੱਚ ਵੀ ਜਿਹੜਾ ਘਾਟਾ ਹੋਇਆ ਹੈਗਾ ਜੀ। ਕੁਝ ਸਾਲ ਪਹਿਲਾਂ ਮਾਈਕਲ ਹਰੀ ਨਾਂ ਦਾ ਜਿਹੜਾ ਬੰਦਾ ਜਿਹੜਾ ਕਿ ਇੱਕ ਐਂਟੀ ਗਵਰਨਮੈਂਟ ਵਾਈਟ ਸੁਪਰਮੇਸਿਸਟ ਟੈਰਰਿਸਟ ਗਰੁੱਪ ਕਹਿ ਲਓ, ਮਲੇਸ਼ੀਆ ਗਰੁੱਪ ਕਹਿ ਲਓ, ਜਿਹੜਾ ਉਸ ਦਾ ਜਿਹੜਾ ਲੀਡਰ ਸੀਗਾ ਅਤੇ ਉਹ ਸਾਬਕਾ ਸ਼ੈਰਿਫ ਡੈਪਟੀ ਵੀ ਜਿਹੜਾ ਉਹ ਦੱਸਿਆ ਜਾਂਦਾ ਸੀ, ਉਸ ਦੇ ਉੱਤੇ ਮਿਨੇਸੋਟਾ ਦੇ ਵਿੱਚ ਮੌਸਕ ਦੇ ਉੱਤੇ ਇੱਕ ਪਾਈਪ ਬੰਬ ਦੇ ਨਾਲ ਹਮਲਾ ਕਰਨ ਦੇ ਜਿਹੜੇ ਚਾਰਜਿਸ ਜਿਹੜੇ ਉਹ ਲਾਏ ਗਏ ਸੀ, ਅਤੇ ਅੱਜ ਕਹਿੰਦੇ ਆ ਵੀ ਉਸ ਨੂੰ ਉਹਨਾਂ ਚਾਰਜਿਸ ਦੇ ਵਿੱਚ ਕਨਵਿਕਟ ਜਿਹੜਾ ਉਹ ਕੀਤਾ ਗਿਆ ਆ। ਜਿਹੜੇ ਜਿਊਰਰ ਸੀਗੇ ਉਹਨਾਂ ਨੇ ਮਾਈਕਲ ਹਰੀ ਆ ਉਸ ਨੂੰ 5 ਕਾਊਂਟਸ ਦੇ ਉੱਤੇ ਜਿਹੜਾ ਗਿਲਟੀ ਆ ਉਹ ਪਾਇਆ ਗਿਆ, ਜਿਸ ਦੇ ਵਿੱਚ ਡੈਮੇਜਿੰਗ ਪ੍ਰੋਪਰਟੀ ਬਿਕੋਜ਼ ਆਫ ਇਟਸ ਰਿਲੀਜੀਅਸ ਕਰੈਕਟਰ, forcibly obstructing free exercise of religious belief, conspiracy to commit felonies with fire and explosive, using destructive device in a crime of violence. So unregistered destructive device ਦੇ possession ਦੇ ਜਿਹੜੇ ਚਾਰਜਿਸ ਆ ਉਸ ਦੇ ਵਿੱਚ ਹੋਇਆ ਆ। ਜਿਹੜਾ ਇਹ ਮਾਈਕਲ ਅਤੇ ਇਸ ਦੇ ਨਾਲ ਜਿਹੜੇ 2 ਹੋਰ ਲੋਕ ਜੋ ਮੋਰਿਸ ਅਤੇ ਮਾਈਕਲ ਮੈਕਵਾਟਰ, ਉਹਨਾਂ ਨੇ ਉੱਥੇ ਦਰ ਅਲ ਫਰੂਕ ਇਸਲਾਮਿਕ ਸੈਂਟਰ ਬਲੂਮਿੰਗਟਨ ਮਿਨੇਸੋਟਾ ਦੇ ਵਿੱਚ ਇਹ ਪਾਈਪ ਬੰਬ ਦੇ ਨਾਲ ਹਮਲਾ ਕੀਤਾ ਸੀਗਾ 5 ਅਗਸਤ 2017 ਨੂੰ, ਜਿਹੜੇ ਕਿ ਉੱਥੇ ਸਵੇਰ ਟਾਈਮ ਲੋਕ ਜਿਹੜੇ ਉੱਥੇ ਇਕੱਠੇ ਹੋਏ ਸੀ ਆਪਣੀ ਨਮਾਜ਼ ਅਦਾ ਕਰਨ ਦੇ ਲਈ। ਸੋ ਹੁਣ ਉਹਨਾਂ ਨੂੰ ਇਸ ਦੇ ਵਿੱਚ ਜਿਹੜੇ ਆ ਉਹ ਦੋਸ਼ੀ ਕਰਾਰ ਦਿੱਤਾ ਗਿਆ ਹੈਗਾ ਆ। ਸੋ ਹੁਣ ਹੋ ਸਕਦਾ ਹੈ ਵੀ ਜਲਦ ਹੀ ਜਿਹੜੇ ਅਦਾਲਤ ਦੇ ਦੁਆਰਾ, ਜੱਜ ਦੇ ਦੁਆਰਾ ਇਹਨਾਂ ਨੂੰ ਉਸ ਦੇ ਮੁਤਾਬਕ ਜਿਹੜੀ ਸਜ਼ਾ ਆ ਉਹ ਵੀ ਸੁਣਾਈ ਜਾਵੇ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੀ ਇੰਡੀਆ ਦੀ ਗੌਰਮੈਂਟ ਆ ਉਹ ਸਿੱਖਾਂ ਦੇ ਨਾਲ ਧੱਕਾ ਕਰਨ ਨੂੰ ਨਹੀਂ ਹਟਦੀ, ਜਦੋਂ ਵੀ ਉਹਨਾਂ ਨੂੰ ਮੌਕਾ ਲੱਗਦਾ ਹੈਗਾ ਆ ਉਹ ਪੂਰਾ ਕਰਦੇ ਹੈਗੇ ਆ। ਹੁਣ ਨਵੀਂ ਜਿਹੜੀ ਖਬਰ ਆ ਰਹੀ ਆ, ਉੱਥੇ ਦੀ ਇੱਕ ਨਵੀਂ ਜਿਹੜੀ ਉਹਨਾਂ ਨੇ ਏਜੰਸੀ ਕ੍ਰੀਏਟ ਕੀਤੀ ਸੀ, ਖਾਸ ਕਰਕੇ ਮਿਨੋਰਟੀਜ਼ ਨੂੰ, ਇਕੱਲਾ ਸਿੱਖ ਨਹੀਂ, ਮੁਸਲਮਾਨ ਵੀ ਜਾਂ ਕ੍ਰਿਸਚੀਅਨ ਜਾਂ ਹੋਰ ਜਿਹੜੇ ਖੱਬੀ ਵਿਚਾਰਧਾਰਾ ਦੇ ਲੋਕ ਆ, ਉਹਨਾਂ ਨੂੰ ਅਰੈਸਟ ਕੀਤਾ ਜਾ ਸਕੇ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਆ ਉਹਨਾਂ ਨੇ ਨਵੀਂ ਚਾਰਜ ਸ਼ੀਟ ਫਾਈਲ ਕੀਤੀ ਆ, ਜਿਹਦੇ ਵਿੱਚ 16 ਦੇ ਕਰੀਬ ਜਿਹੜੇ ਬਾਹਰਲੇ ਮੁਲਕਾਂ ਦੇ ਲੋਕ ਹੈਗੇ ਆ ਉਹਨਾਂ ਨੂੰ ਇਨਕਲੂਡ ਕੀਤਾ ਗਿਆ ਹੈਗਾ ਆ। ਬਹੁਤ ਸਾਰੇ ਇਹਨਾਂ ਦੇ ਵਿੱਚ ਰੈਫਰੈਂਡਮ 2020 ਜਾਂ 6 ਫਾਰ ਜਸਟਿਸ ਦੇ ਜਿਹੜੇ ਮੈਂਬਰ ਹੈਗੇ ਆ, ਜਿਨ੍ਹਾਂ ਦੇ ਨਾਂ NIA ਸਪੋਕਸਪਰਸਨ ਵੱਲੋਂ ਦੱਸੇ ਗਏ ਆ। ਏਜੰਸੀ ਨੇ ਨਿਊਯਾਰਕ ਬੇਸਡ ਕਹਿੰਦੇ ਗੁਰਪਤਵੰਤ ਸਿੰਘ ਪੰਨੂ, ਅਵਤਾਰ ਸਿੰਘ ਪੰਨੂ, ਹਰਪ੍ਰੀਤ ਸਿੰਘ AKA ਰਾਣਾ ਸਿੰਘ, ਹਿੰਮਤ ਸਿੰਘ, UK ਬੇਸਡ ਗੁਰਪ੍ਰੀਤ ਸਿੰਘ ਬਾਗੀ, ਪਰਮਜੀਤ ਸਿੰਘ AK ਪੰਮਾ, ਸਰਬਜੀਤ ਸਿੰਘ ਬਨੂੜ, ਕੁਲਵੰਤ ਸਿੰਘ ਮੁਠਾਡਾ, ਕੁਲਵੰਤ ਸਿੰਘ AK ਕਾਂਤਾ ਅਤੇ ਦੁਪਿੰਦਰਜੀਤ ਸਿੰਘ। ਕੈਲੀਫੋਰਨੀਆ ਬੇਸਡ ਅਮਰਦੀਪ ਸਿੰਘ ਪੁਰੇਵਾਲ, ਇਸੇ ਤਰ੍ਹਾਂ ਅਮਰਦੀਪ ਸਿੰਘ ਖਾਲਸਾ, ਹਰਜਾਪ ਸਿੰਘ ਜਾਪੀ ਅਤੇ ਸਰਬਜੀਤ ਸਿੰਘ ਸਾਬੀ ਸਿੰਘ। ਕੈਨੇਡਾ ਬੇਸਡ JS ਧਾਲੀਵਾਲ, ਹਰਦੀਪ ਸਿੰਘ ਨਿੱਜਰ ਅਤੇ ਜਤਿੰਦਰ ਸਿੰਘ ਗਰੇਵਾਲ। ਇਹ ਜਿਹੜੇ 16 ਜਾਣੇ ਆ ਆਪਣੇ ਸਿੱਖ ਨੌਜਵਾਨ, ਇਹਨਾਂ ਨੂੰ ਉਹਨਾਂ ਨੇ
ਜਿਹੜਾ ਡਿਕਲੇਅਰ ਕੀਤਾ ਹੈ ਵੀ ਇਹ ਜਿਹੜਾ ਨਵਾਂ ਲਾਅ ਨਹੀਂ ਬਣਾਇਆ ਅਨਲਾਫੁਲ ਐਸੋਸੀਏਸ਼ਨ ਅੰਡਰ ਅਨਲਾਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਦੇ ਅੰਡਰ ਇੱਕ ਤਰ੍ਹਾਂ ਦੇ ਨਾਲ ਇਹਨਾਂ ਨੂੰ ਬਲੈਕ ਲਿਸਟ ਜਿਹੜਾ ਆ ਉਹ ਕੀਤਾ ਗਿਆ ਹੈਗਾ। ਸੋ ਇਹ ਟਾਈਮਜ਼ ਆਫ ਇੰਡੀਆ ਨੇ ਜਿਹੜੀ ਆ ਅੱਜ ਦੀ ਖਬਰ ਆ ਉਹਦੇ ਵਿੱਚ ਇਹ ਸਾਰਿਆਂ ਦੇ ਨਾਂ ਜਿਹੜੀ ਉਹਨੇ ਪਬਲਿਸ਼ ਕੀਤੇ ਹੈਗੇ। ਜੀ ਸਮਾਂ ਹਰਜੋਤ ਸਿੰਘ ਜੀ, ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ, ਅਤੇ ਜਾਂਦੇ ਜਾਂਦੇ ਆਪਾਂ ਸਟਾਕ ਮਾਰਕੀਟ ਦੇ ਬਾਰੇ ਦੱਸਦੇ ਜਾਈਏ। ਅੱਜ ਡਾਓ ਜੋਨਸ ਜਿਹੜਾ ਆ ਉਹ 70 ਪੁਆਇੰਟ ਡਿੱਗਿਆ, 29,999 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 67 ਪੁਆਇੰਟ ਵਧੇ, 12,406 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 5 ਪੁਆਇੰਟ ਡਿੱਗੇ, 3668 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਕੀਮਤ $1,842 ਪ੍ਰਤੀ ਆਉਂਸ ਰਹੀ। ਇੱਕ US ਡਾਲਰ ਦੀ ਕੀਮਤ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਜੇ ਡਾਲਰ ਦੇ ਬਰਾਬਰ ਦੇਖਿਆ ਜਾਏ $1 28 ਸੈਂਟ ਕੈਨੇਡੀਅਨ ਡਾਲਰ ਦੇ ਬਰਾਬਰ ਰਹੀ ਹੈਗੀ ਆ। ਇੱਕ US ਡਾਲਰ ਦੀ ਕੀਮਤ ਇੰਡੀਆ ਦੇ 73 ਰੁਪਏ 68 ਪੈਸੇ ਦੇ ਬਰਾਬਰ ਰਹੀ ਹੈ। ਜੀ, ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਨੂੰ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।